ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੁ ਨਾ ਜਾਨਾ ਰਤਨ ਤਿਆਗ ਸੰਗ੍ਰਹਨ ਕੌਡੀ ਪਛੁ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰਖੋ ਮੋਰੀ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰਖੋ ਮੋਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ
ਨਾਵੇ ਦੁਖ ਰੋਏ। ਆਤਮਾ ਰਾਮ ਨਾ ਪੂਜਨੀ, ਦੂਜੈ ਕਿਉ ਸੁਖ ਹੋਏ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕੱਢ ਹੈ ਧੋਏ। ਨਾਨਕ ਬਿਨ ਨਾਵੈ ਮੈਲਿਆ ਮੁਏ, ਜਨਮ ਪਦਾਰਥ ਖੋਏ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕੱਢ ਹੈ ਧੋਏ। ਨਾਨਕ ਬਿਨ ਨਾਵੈ ਮੈਲਿਆ ਮੁਏ, ਜਨਮ ਪਦਾਰਥ ਖੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸਲੋਕਾਂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1414 ਅੰਗ ਤੋਂ ਪ੍ਰਾਰੰਭ ਹੋ ਕੇ 1415 ਅੰਗ ਤੇ ਜੋ ਹੁਣੇ ਹੀ ਆਪ ਜੀ ਨੇ ਸ਼ਲੋਕ ਦਾ ਪਾਠ ਸਰਵਣ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਤੋਂ ਹੀਣੇ ਜੀਵਾਂ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਗਤ ਅੰਦਰ ਅਮੋਲਕ ਮਾਨਸ ਜੀਵਨ ਪ੍ਰਾਪਤ ਕਰਕੇ ਵੀ ਜਿਨ੍ਹਾਂ ਨੇ ਨਾਮ ਦੀ ਦਾਤ ਨਹੀਂ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕੀਤੀ, ਉਹਨਾਂ ਜੀਵਾਂ ਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਅੰਤ ਸਮੇਂ ਕਿਹੋ ਜਿਹੇ ਹਾਲਾਤ ਉਹਨਾਂ ਦੇ ਬਣਦੇ ਆ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨੀਆਂ ਦੱਸ ਕੇ ਤੇ ਉਪਦੇਸ਼ ਬਖਸ਼ਿਸ਼ ਕੀਤਾ, ਪ੍ਰੇਰਿਤ ਕੀਤਾ ਹੈ। ਪ੍ਰਾਣਾ ਤਾਰੇ ਜੀਵ ਗੁਰੂ ਚਰਨਾਂ ਵਿੱਚੋਂ ਦੀਖਿਆ ਦਾਨ ਪ੍ਰਾਪਤ ਕਰ। ਅਕਾਲ ਪੁਰਖ ਵਾਹਿਗੁਰੂ ਦਾ ਸ਼੍ਰੋਮਣੀ ਨਾਮ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰ, ਔਰ ਲੋਕ ਅਤੇ ਪਰਲੋਕ ਆਪਣਾ ਸਵਾਰਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਪਾਵਨ ਸ਼ਬਦ ਦੇ ਵਿਚਾਰ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਜਿਹੜੇ ਜੀਵ ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ ਆ, ਜੋ ਮਾਦਾ ਪ੍ਰਸਤ ਜੀਵ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਹੀ ਮੁਖੀ ਬਣਾਇਆ ਹੈ, ਉਹ ਸੰਸਾਰ ਨੂੰ ਤਾਂ ਚੇਤੇ ਕਰਦੇ ਨੇ,
ਸੰਸਾਰ ਅੰਦਰ ਮਿਲੀਆਂ ਹੋਈਆਂ ਪਰਮੇਸ਼ਰ ਵੱਲੋਂ ਦਾਤਾਂ ਨੂੰ ਚੇਤੇ ਕਰਦੇ ਨੇ। ਧੀਆਂ ਪੁੱਤਰਾਂ ਸਖੇ ਸੰਬੰਧੀ ਰਿਸ਼ਤੇਦਾਰਾਂ ਮਿੱਤਰਾਂ ਨੂੰ ਚੇਤੇ ਕਰਦੇ ਨੇ, ਪਰ ਨਾਮ ਨਾ ਚੇਤਨੀ, ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦੇ। ਸੰਸਾਰ ਦੇ ਅੰਦਰ ਧਨ ਪਦਾਰਥਾਂ ਦਾ ਚਿੰਤਨ ਜ਼ਰੂਰ ਕਰੀ ਜਾਂਦੇ ਐ, ਸਾਨੂੰ ਧਨ ਮਿਲ ਜਾਵੇ, ਬਹੁਤੇ ਪਦਾਰਥ ਮਿਲ ਜਾਣ, ਬਹੁਤੀਆਂ ਜ਼ਮੀਨਾਂ ਜਾਇਦਾਦਾਂ ਦੀ ਪ੍ਰਾਪਤੀ ਹੋ ਜਾਵੇ, ਪਰ ਹਜ਼ੂਰ ਕਹਿੰਦੇ ਐਸੇ ਮਾਦਾ ਪ੍ਰਸਤ ਜੀਵ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਇਹ ਨਾਮ ਜਪਣ ਤੋਂ ਬਿਨਾਂ ਫਿਰ ਬਾਰ-ਬਾਰ ਦੁੱਖ ਪਾਉਂਦੇ ਆ, ਰੋਂਦੇ ਹਨ, ਭੁੱਬਾਂ ਮਾਰ-ਮਾਰ ਕਰਕੇ ਰੋਂਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਜਗਤ ਨੂੰ ਕਿਉਂ ਚੇਤੇ ਕਰਦੇ ਆ, ਸੰਸਾਰ ਦੇ ਜੀਵਾਂ ਦਾ ਕਿਉਂ ਚਿੰਤਨ ਕਰਦੇ ਨੇ, ਸਖੀਆਂ ਸੰਬੰਧੀਆਂ ਦਾ ਬਾਰ-ਬਾਰ ਕਿਉਂ ਯਾਦ ਵਿੱਚ ਜੁੜੇ ਰਹਿੰਦੇ ਆ ਕਿ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਧਨ ਔਰ ਪਦਾਰਥਾਂ ਦਾ ਕਿਉਂ ਚਿੰਤਨ ਕਰਦੇ ਰਹਿੰਦੇ ਆ ਕਿ ਜੀਵਨ ਦੇ ਵਿੱਚ ਸਾਨੂੰ ਸੁੱਖ ਪ੍ਰਾਪਤ ਹੋਣਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਜੀਵ ਨੂੰ ਪਰਮ ਸੁੱਖ ਨਹੀਂ ਪ੍ਰਾਪਤ ਹੋਇਆ, ਨਾ ਹੀ ਕਦੇ ਹੋ ਸਕੇਗਾ। ਜੇ ਪਰਮ ਸੁੱਖ ਹੈ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਹੈ, ਪਰਮੇਸ਼ਰ ਦੇ ਚਿੰਤਨ ਵਿੱਚ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਤ ਜਿਹੜੇ ਜਗਤ ਦੇ ਜੀਵ ਹੈ ਨਾ, ਉਹ ਪਰਮੇਸ਼ਰ ਦਾ ਨਾਮ ਦਾ ਚਿੰਤਨ ਨਹੀਂ ਕਰਦੇ, ਜਗਤ ਨੂੰ ਯਾਦ ਕਰੀ ਜਾਂਦੇ ਨੇ, ਪਰਮੇਸ਼ਰ ਨੂੰ ਯਾਦ ਨਹੀਂ ਕਦੇ ਵੀ ਕਰਦੇ। ਬਿਨ ਨਾਵੈ ਬਹਿ ਰੋਏ, ਤੇ ਫਿਰ ਬਾਰ-ਬਾਰ ਅੰਤ ਸਮੇਂ ਰੋਂਦੇ ਹੈ। ਔਰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ, ਕਹਿੰਦੇ ਹਨ ਸੁਖ ਨਾਹੀ ਪੇਖਹ ਨਿਰਦ ਨਾਟੇ। ਸੰਸਾਰ ਦੇ ਕੋਈ ਨਾਚ ਤਮਾਸ਼ਿਆਂ ਵਿੱਚ ਕਈਆਂ ਨੇ ਸੁੱਖ ਸਮਝਿਆ ਹੈ, ਕਈਆਂ ਨੇ ਧਨ ਪਦਾਰਥਾਂ ਨੂੰ, ਦੇਸ਼ ਕਮਾਵਣੇ ਨੂੰ ਇਹ ਸੁੱਖ ਸਮਝਿਆ ਹੋਇਆ। ਸੁਖ ਨਾਹੀ ਬਹੁ ਦੇਸ਼ ਕਮਾਏ। ਔਰ ਸੰਸਾਰ ਦੇ ਕਿਸੇ ਨੇ ਰੰਗਾਂ ਦੀ ਦੁਨੀਆ ਦੇਖਣ ਦੇ ਵਿੱਚ ਪਰਮ ਸੁੱਖ ਸਮਝਿਆ ਹੋਇਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਪਰਮੇਸ਼ਰ ਦੇ ਗੁਣ ਗਾਉਣ ਦੇ ਵਿੱਚ ਹਨ। ਸਾਰੇ ਸੁੱਖਾਂ ਦਾ ਜਿਹੜਾ ਪਰਮ ਸੁੱਖ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਨੇ ਦੇ ਵਿੱਚ ਹੈ। ਪਰ ਮਨਮੁਖ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ, ਮਨਮੁਖ ਨਾਮ ਨ ਚੇਤਨੇ, ਬਿਨ ਨਾਵੈ ਬਹਿ ਰੋਏ। ਤੇ ਨਾਮ ਜਪਣ ਤੋਂ ਬਿਨਾਂ ਫਿਰ ਅੰਤ ਸਮੇਂ ਰੋਂਦੇ ਹਨ, ਪਛਤਾਤਾਪ ਕਰਦੇ ਹਨ। ਜੋ ਆਤਮਿਕ ਰੂਪ ਹੋ ਕੇ ਪਰਮੇਸ਼ਰ ਰਮਿਆ ਹੋਇਆ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਰਤ ਰਿਹਾ ਹੈ, ਉਸ ਪਰਮਾਤਮਾ ਦਾ ਕਦੇ ਪੂਜਨ ਨਹੀਂ ਕੀਤਾ। ਜੋ ਜਿਵੇਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਨਾ, ਪੂਜਾ ਅਕਾਲ ਕੀ ਕਰਨੀ ਹੈ, ਪਰਚਾ ਸ਼ਬਦ ਕਾ ਕਰਨਾ ਹੈ, ਦੀਦਾਰ ਖਾਲਸੇ ਦਾ ਕਰਨਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਦੇਸ਼ ਹੈ। ਪਰ ਮਨਮੁਖ ਜੀਵ ਆਤਮਾ ਰਾਮ ਨਾ ਪੂਜਨੇ। ਜੋ ਆਤਮਿਕ ਰੂਪ ਹੋ ਕਰਕੇ ਪਰਮੇਸ਼ਰ ਹਰ ਇੱਕ ਜੀਵ ਦੇ ਅੰਦਰ ਵਰਤ ਰਿਹਾ, ਉਹ ਪਰਮਾਤਮਾ ਦਾ ਪੂਜਨ ਛੱਡ ਕੇ ਹੋਰ ਦੁਨੀਆ ਦੀ ਪੂਜਾ ਦੇ ਵਿੱਚ ਲੱਗੇ ਹੋਏ ਹਨ। ਐਸੀ ਮਨਮੁਖ ਜੀਵਾਂ ਦੀ ਹਾਲਤ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਸ ਪਰਮੇਸ਼ਰ ਨੇ ਆਤਮਿਕ ਬਲ ਬਖਸ਼ਿਸ਼ ਕੀਤਾ ਹੈ, ਜੋ ਪਰਮਾਤਮਾ ਸ਼ਕਤੀ ਰੂਪ ਹੋ ਕਰਕੇ ਜੀਵਾਂ ਦੇ ਅੰਦਰ ਪਰਵਰਤਿਤ ਹੋ ਰਿਹਾ ਹੈ, ਹਰ ਇੱਕ ਘਰ ਦੇ ਅੰਦਰ ਪਰਮੇਸ਼ਰ ਵਿਆਪਕ ਹੈ, ਉਸ ਰਮੇ ਹੋਏ ਆਤਮਾ ਰੂਪ ਪਰਮੇਸ਼ਰ ਨੂੰ ਕਦੇ ਵੀ ਪੂਜਨ ਨਹੀਂ ਕਰਦੇ। ਐਸੀ ਮਨਮੁਖਾਂ ਦੀ ਹਾਲਤ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਪੂਜਨ ਛੱਡ ਕੇ ਹੋਰ ਦਵੈਸ਼ ਵਿੱਚ ਲੱਗਣੇ ਕਰਕੇ, ਦੁਨੀਆ ਦੀ ਪੂਜਾ ਕਰਨੇ ਕਰਕੇ ਭਲਾ ਕਿਵੇਂ ਪਰਮ ਸੁੱਖ ਮਿਲ ਜਾਵੇਗਾ? ਦੂਜਾ ਕਿਉਂ ਸੁੱਖ ਹੋਏ? ਜੇ ਪਰਮਾਤਮਾ ਦਾ ਨਾਮ ਜਪਣਾ ਹੀ ਛੱਡ ਦਿੱਤਾ, ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕਰਨੀ ਛੱਡ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਜਾ ਕਿਉਂ ਸੁੱਖ ਹੋਏ? ਦਵੈਸ਼ ਵਿੱਚ ਲੱਗਣੇ ਕਰਕੇ ਭਲਾ ਉਹਨਾਂ ਨੂੰ ਕਿੱਦਾਂ ਸੁੱਖ ਮਿਲ ਜਾਵੇਗਾ? ਜੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਚਿੰਤਨ ਕਰਨਾ ਹੀ ਛੱਡ ਦਿੱਤਾ, ਵਾਹਿਗੁਰੂ ਦੀ ਪੂਜਾ ਕਰਨੀ ਛੱਡ ਦਿੱਤੀ। ਪੂਜਾ ਕਿਵੇਂ ਅਕਾਲ ਦੀ ਪਰਮੇਸ਼ਰ ਦੀ ਕੀਤੀ ਜਾਂਦੀ ਹੈ? ਹਜ਼ੂਰ ਨੇ ਵੀ ਬਚਨ ਕੀਤੇ ਹੈ ਨਾ, ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ।
ਪੂਜਾ ਕਰਨੀ ਹੀ ਹੈ ਤਾਂ ਅਕਾਲ ਦੀ ਕਰ, ਜੋ ਕਦੇ ਵੀ ਕਾਲ ਦੀ ਲਪੇਟ ਵਿੱਚ ਆਉਣ ਵਾਲਾ ਨਹੀਂ। ਕਿਵੇਂ ਕਰਨੀ? ਪਰਮੇਸ਼ਰ ਦਾ ਨਾਮ ਜਪ ਕੇ। ਇਹੋ ਹੀ ਅਸਲ ਪਰਮਾਤਮਾ ਦੀ ਪੂਜਾ ਹੈ। ਪਰ ਹਜੂਰ ਕਹਿੰਦੇ ਮਨਮੁਖ ਜੀਵ ਆਤਮਿਕ ਰੂਪ ਹੋਏ ਪਰਮੇਸ਼ਰ ਦਾ ਪੂਜਨ ਛੱਡ ਕਰਕੇ ਜਗਤ ਅੰਦਰ ਹੋਰ ਮੜੀਆਂ ਮੱਟਾਂ ਦੀ ਪੂਜਾ ਕਰਦੇ ਫਿਰਦੇ ਹੈ। ਕੋਈ ਕਿਸੇ ਦੇਵੀ ਦੀ, ਕੋਈ ਕਿਸੇ ਦੇਵਤੇ ਦੀ ਪੂਜਾ ਕਰਦਾ ਹੈ, ਕੋਈ ਭੂਤਾਂ ਪ੍ਰੇਤਾਂ ਦੀ ਪੂਜਾ ਕਰੀ ਜਾਂਦੇ ਹੈ ਆਪਣੇ ਵੱਸ ਵਿੱਚ ਕਰਨ ਦੇ ਲਈ। ਜੰਤਰ ਮੰਤਰ, ਕੋਈ ਤੰਤਰ ਸਿੱਧ ਕਰਨ ਦੇ ਵਾਸਤੇ ਹੋਰ ਜਗਤ ਦੀ ਪੂਜਾ ਵਿੱਚ ਲੱਗੇ ਹੋਏ ਨੇ। ਪਰ ਹਜੂਰ ਨੇ ਬਚਨ ਕੀਤਾ, ਦੂਜਾ ਕਿਉਂ ਸੁਖ ਹੋਏ। ਹੋਰ ਪਰਮੇਸ਼ਰ ਦੀ ਪੂਜਾ ਛੱਡ ਕੇ ਦਵੈਸ਼ ਵਿੱਚ ਲੱਗਣੇ ਕਰਕੇ ਭਲਾ ਕਿਵੇਂ ਆਤਮਿਕ ਸੁਖ ਮਿਲ ਸਕਦਾ ਹੈ? ਨਾਮੁਮਕਿਨ ਹੈ। ਹਜੂਰ ਨੇ ਫਰਮਾਨ ਕੀਤਾ, ਇਹ ਮਨਮੁਖ ਜੀਵਾਂ ਦੀ ਹਾਲਤ ਹੈ। ਮਨਮੁਖ ਦੇ ਲੱਛਣ ਹਨ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ, ਜਾਂ ਫਿਰ ਹਉਮੈ ਦੀ ਹਿਰਦੇ ਦੇ ਅੰਦਰ ਸਦਾ ਹੀ ਮਲੀਨਤਾ ਬਣੀ ਰਹਿੰਦੀ ਹੈ। ਹਰ ਸਮੇਂ ਮਨਮੁਖ ਬੰਦਾ ਹੰਕਾਰ ਦੇ ਸਹਿਤ ਹੋ ਕੇ ਰਹਿੰਦਾ ਹੈ, ਹਿਰਦਾ ਸ਼ੁੱਧ ਨਹੀਂ ਹੁੰਦਾ। ਗੁਰੂ ਸ਼ਬਦ ਦੇ ਦੁਆਰਾ ਇਹ ਹਉਮੈ ਦੀ ਮਲੀਨ ਨੂੰ ਧੋਣਾ ਸੀਗਾ। ਹੰਕਾਰ ਦੀ ਜਿਹੜੀ ਗਰਦ ਮਨ ਦੇ ਉੱਪਰ ਜੰਮੀ ਹੋਈ ਸੀ ਜਨਮਾਂ ਜਨਮਾਂਤਰਾਂ ਦੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ, ਸੁਖਮਨੀ ਸਹਿ ਪਾਵਨ ਬਾਣੀ ਅੰਦਰ ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਉ ਭੀ ਹਉਮੈ ਮੈਲ ਨਾ ਜਾਵੈ। ਸਰੀਰ ਨੂੰ ਭਾਵੇਂ ਕੀਮਾ ਕੀਮਾ ਕਰਾ ਦੇਵੇ, ਛੋਟਾ ਛੋਟਾ ਕਰਕੇ ਕਟਾ ਦੇਵੇ, ਹੰਕਾਰ ਦੀ ਗਰਦ ਫੇਰ ਵੀ ਜੀਵ ਦਾ ਖਹਿੜਾ ਨਹੀਂ ਛੱਡਦੇ। ਇਸ ਲਈ ਹਜੂਰ ਕਹਿੰਦੇ ਅਗਲੇ ਜਨਮ ਦੇ ਵਿੱਚ ਫੇਰ ਜੀਵ ਨੂੰ ਆ ਕਰਕੇ ਘੇਰ ਲੈਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਸ਼ਬਦ ਨਾ ਕਾਢਿਆ ਧੋਏ, ਸ਼ਬਦ ਦੇ ਦੁਆਰਾ, ਸ਼ਬਦ ਰੂਪੀ ਜਲ ਦੁਆਰਾ ਹੀ ਕਹਿੰਦੇ ਇਸ ਹੰਕਾਰ ਦੀ ਗਰਦ ਨੂੰ ਧੋਣਾ ਸੀਗਾ। ਕਿਉਂਕਿ ਭਰੀਆ ਮਤ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ। ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਸ ਦੁਆਰਾ ਅੰਤःਕਰਣ ਤੇ ਲੱਗੀ ਹੋਈ ਹਉਮੈ ਦੀ ਗਰਦ ਨੂੰ ਧੋਣਾ ਸੀ, ਹਿਰਦਾ ਸ਼ੁੱਧ ਕਰਨਾ ਸੀ। ਪਰ ਅਗਿਆਤ ਤੇ ਮਨਮੁਖ ਜੀਵ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸ਼ਬਦ ਹੀ ਨਹੀਂ ਧਾਰਨ ਕੀਤਾ, ਸਤਿਗੁਰੂ ਜੀ ਦੀ ਸ਼ਰਨ ਤੋਂ ਵੀ ਬੰਝ ਜਾ ਰਿਹਾ ਹੈ। ਹਜੂਰ ਦੇ ਕੋਲ ਆ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਨਹੀਂ ਧਾਰਿਆ। ਨਾਨਕ ਬਿਨ ਨਾਵੈ ਮੈਲਿਆ ਮੁਏ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਨਾਮ ਤੋਂ ਹੀਣੇ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਨਹੀਂ ਪ੍ਰਾਪਤ ਕੀਤੀ, ਉਹ ਮੈਲਿਆ ਮੋਏ ਹੰਕਾਰ ਦੀ ਗਰਦ ਸਹਿਤ ਹੋ ਕੇ ਹੀ ਮਰ ਗਏ ਹੈ। ਕਿਉਂਕਿ ਜੰਮਣ ਮਰਨ ਦਾ ਮੂਲ ਕਾਰਨ ਹੰਕਾਰ ਹੀ ਹੈ ਨਾ। ਹੰਕਾਰ ਦੀ ਗਰਦ ਹੋਣੇ ਕਰਕੇ ਮਨ ਵਿੱਚ ਹਿਰਦਾ ਸ਼ੁੱਧ ਨਾ ਹੋਣੇ ਕਰਕੇ, ਸੰਸਾਰ ਦੇ ਅੰਦਰ ਇਹੋ ਹੰਕਾਰ ਦੀ ਗਰਦ ਕਰਕੇ ਹੀ, ਅੰਤਸ਼ਕਰਨ ਮਲੀਨ ਹੋਣੇ ਕਰਕੇ ਹੀ ਮਰ ਗਏ ਹਨ। ਜਨਮ ਪਦਾਰਥ ਖੋਏ। ਮਨੁੱਖਾ ਜੀਵਨ ਦਾ ਜਨਮ ਪਦਾਰਥ ਬੜਾ ਹੀ ਅਮੋਲਕ ਮਿਲਿਆ ਸੀ, ਪਰ ਖੋਏ ਇਸੇ ਤਰ੍ਹਾਂ ਹੀ ਖੋ ਦਿੱਤਾ ਹੈ। ਕੁਝ ਖਟਿਆ ਤਾਂ ਨਾ, ਮਾਨਸ ਜੀਵਨ ਪ੍ਰਾਪਤ ਕਰਕੇ ਵੀ ਪਰਮੇਸ਼ਰ ਦੀ ਭਾਵ ਭਗਤੀ ਨਹੀਂ ਕੀਤੀ, ਨਾਮ ਰੂਪੀ ਧਨ ਨਹੀਂ ਖਟਿਆ, ਤੇ ਦੁਨੀਆ ਦੇ ਧਨ ਪਦਾਰਥ ਵਿਸ਼ੇ ਸੁਖ ਹੀ ਹਰ ਸਮੇਂ ਖੱਟਦਾ ਰਿਹਾ, ਜੋ ਨਰਕਾਂ ਦੀ ਅੱਗ ਦੇ ਵਿੱਚ ਜੀਵ ਨੂੰ ਲੈ ਕਰਕੇ ਜਾਣ ਵਾਲੇ ਸਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਪਦਾਰਥ ਖੋਏ। ਮਨੁੱਖਾ ਜੀਵਨ ਬੜਾ ਹੀ ਵਡਮੁੱਲਾ ਇਹ ਪਦਾਰਥ ਮਿਲਿਆ ਸੀਗਾ, ਪਰ ਅਗਿਆਤ ਹੋਣੇ ਕਰਕੇ ਮਨਮੁਖ ਜੀਵਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਅਜਾਈ ਹੀ ਗਵਾ ਲਿਆ ਹੈ। ਸੌਂ ਲਿਆ, ਖਾ ਪੀ ਲਿਆ, ਔਰ ਵਿਸ਼ੇ ਸੁੱਖਾਂ ਨੂੰ ਭੋਗ ਲਿਆ, ਦੁਨੀਆ ਦੀਆਂ ਗੱਲਾਂ ਬਾਤਾਂ ਕਰ ਲਈਆਂ, ਬਸ ਇਸੇ ਤਰ੍ਹਾਂ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਹਨ, ਹੀਰੇ ਵਰਗਾ ਅਮੋਲਕ ਪਰਮਾਤਮਾ ਨੇ ਜਨਮ ਦਿੱਤਾ ਹੈ, ਪਰ ਕਹਿੰਦੇ ਹੈ ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਇਹ ਮਨਮੁਖ ਜੀਵ ਨੇ ਗਵਾ ਲਿਆ ਹੈ। ਇਸ ਲਈ ਜਨਮ ਪਦਾਰਥ ਖੋਏ, ਖੋ ਲਿਆ ਹੈ ਇਹ ਜੀਵ ਨੇ ਆਪਣਾ ਆਪ। ਜੋ ਸਵੈ ਸਰੂਪ ਦੀ ਪਹਿਚਾਣ ਕਰਨੀ ਸੀ, ਉਸ ਵੱਲੋਂ ਜੀਵ ਖੋਇਆ ਗਿਆ, ਭਾਵ ਕਿ ਇਸ ਨੇ ਭੁੱਲ ਹੀ ਜਾਣਾ ਕੀਤਾ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ। ਆਪਣੇ ਸਰੂਪ ਦੀ ਪਹਿਚਾਣ ਕਰਨੇ ਤੋਂ ਜੀਵ ਨੇ ਭੁੱਲ ਜਾਣਾ ਕੀਤਾ ਹੈ। ਸਾਧ ਸੰਗਤ ਜੀ,
ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨਮੁਖ ਜੀਵਾਂ ਦੇ ਲੱਛਣ ਦੱਸੇ ਹੈ। ਮਨਮੁਖ ਦੇ ਲੱਛਣ ਕੀ ਹਨ? ਹਿਰਦੇ ਅੰਦਰ ਕਰੂਰਤਾ ਹੁੰਦੀ ਹੈ, ਦਵੈਸ਼ ਭਾਵਨਾ ਹੁੰਦੀ ਹੈ, ਫਿਰ ਹੰਕਾਰੀ ਹੁੰਦਾ ਹੈ, ਤੇ ਫਿਰ ਅਯੋਗ ਹੱਠੀ ਹੁੰਦਾ ਹੈ। ਇਹ ਮਨਮੁਖ ਦੇ ਲੱਛਣ ਹਨ। ਕਰੂਰਤਾ ਕੀ ਹੈ ਕਿ ਸਾਧ ਸੰਗਤ ਜੀ, ਜੇ ਕਿਤੇ ਕਿਸੇ ਨੂੰ ਦੇਖਿਆ ਨਾ ਕਿ ਸੁਖ ਪ੍ਰਾਪਤ ਹੋਇਆ, ਜਾਂ ਕਰੂਰਤਾ ਕੀ ਹੁੰਦੀ ਹੈ, ਕਿਸੇ ਨੂੰ ਦੁਖੀ ਵੇਖ ਕਰਕੇ ਤੇ ਬੜਾ ਹਾਸੋਹੀਣੀਆਂ ਗੱਲਾਂ ਕਰਨੀਆਂ ਤੇ ਬੜਾ ਤਾੜੀਆਂ ਮਾਰ ਮਾਰ ਕੇ ਹੱਸਣਾ ਕਿ ਇਹ ਕੰਗਾਲ ਹੈ, ਇਹ ਕੰਗਾਲ ਬੰਦਾ ਹੈ, ਉਹਦੇ ਵੱਲ ਦੇਖ ਦੇਖ ਕੇ ਹੱਸਦੇ ਰਹਿਣਾ। ਜੇ ਕਿਸੇ ਨੂੰ ਦੁੱਖ ਮਿਲਿਆ ਤੇ ਬੜਾ ਹੱਸਣਾ ਉਹਦੇ ਵੱਲ ਦੇਖ ਕੇ ਖਿੜਖੜਾ ਕੇ, ਇਹਨੂੰ ਕਰੂਰਤਾ ਆਖਿਆ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਜਿਹੜੇ ਨਾਮ ਤੋਂ ਹੀਣੇ ਜੀਵ ਹੈ ਨਾ, ਉਹ ਫਿਰ ਅੰਧ ਸਮੇਂ ਉਹ ਬਾਂਹ ਮਾਰ ਮਾਰ ਕਰਕੇ ਰੋਂਦੇ ਹੈ, ਕਿਉਂਕਿ ਜਨਮ ਪਦਾਰਥ ਖੋਏ। ਵਡਮੁੱਲਾ ਮਾਨਸ ਜੀਵਨ ਜਿਹੜਾ ਮਿਲਿਆ ਹੋਇਆ ਮਨੁੱਖਾ ਜਨਮ ਸੀਗਾ, ਅਜਾਈ ਹੀ ਖੋ ਲੈਣਾ ਕੀਤਾ, ਕੁਝ ਖਟਿਆ ਨਹੀਂ, ਭਾਵ ਭਗਤੀ ਨਾ ਕੀਤੀ, ਪਰਮੇਸ਼ਰ ਦਾ ਚਿੰਤਨ ਨਾ ਕੀਤਾ, ਇਸ ਲਈ ਅਜਾਈ ਹੀ ਇਹ ਜੀਵ ਨੇ ਗਵਾ ਲਿਆ ਹੈ ਕਰੂਰਤਾ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਭਗਤ ਰਸਨਾ ਦੁਆਰਾ ਬਚਨ ਕੀਤਾ ਹੈ ਨਾ ਕਿ हे ਪ੍ਰਾਣਾ ਧਾਰੇ ਜੀਵ, ਐਵੇਂ ਕੰਗਾਲ ਕਿਸੇ ਨੂੰ ਦੇਖ ਕਰਕੇ, ਗਰੀਬ ਨੂੰ ਦੇਖ ਕਰਕੇ ਹੱਸਿਆ ਨਾ ਕਰ। ਇਹ ਸੰਸਾਰ ਸਮੁੰਦਰ ਦੇ ਵਿੱਚ ਅਜੇ ਪਤਾ ਨਹੀਂ ਕਿਹਦੇ ਕਿੱਦਾਂ ਦੀ ਬਾਜੀ ਪਲਟੀ ਜਾਣੀ ਹੈ, ਕਿਸ ਦੇ ਜੀਵਨ ਦੇ ਵਿੱਚ ਕਿੱਦਾਂ ਦੀ ਫਿਰ ਇਹ ਪਲਟਾ ਆ ਜਾਣਾ ਹੈ। ਇਸ ਲਈ ਤੂੰ ਮਤਾਂ ਗਰੀਬਾਂ ਦੇ ਵੱਲ ਦੇਖ ਕਰਕੇ ਹੱਸਿਆ ਕਰ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜ ਹਸੋ ਨਾਉ ਸਮੁੰਦਰ ਮੈਂ ਹੈ, ਕਿਆ ਜਾਣਨਾ ਕਿਆ ਹੋਏ। ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਕੀ ਭਾਣਾ ਵਾਪਰ ਜਾਣਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨਮੁਖ ਬੰਦਾ ਫਿਰ ਵੀ ਕਰੂਰਤਾ ਕਰੀ ਜਾਂਦਾ ਹੈ, ਦੁਖੀ ਨੂੰ ਦੇਖ ਕਰਕੇ ਬੜਾ ਖੇਡ ਖੜਾ ਕੇ ਹੱਸੂਗਾ। ਔਰ ਇਸੇ ਤਰ੍ਹਾਂ ਫਿਰ ਦੂਸਰਾ ਕੀ ਹੈ? ਹੰਕਾਰ। ਹੰਕਾਰ ਕਰਨਾ ਕਿ ਮੇਰੇ ਨਾਲ ਕੋਈ ਵੱਡਾ ਤਾਂ ਨਹੀਂ ਧਨ ਪਦਾਰਥਾਂ ਵਾਲਾ। ਫਿਰ ਦਵੈਸ਼ ਕਰਨੀ, ਜੇ ਕਿਤੇ ਕੋਈ ਧਨ ਪਦਾਰਥਾਂ ਕਰਕੇ, ਕੁਝ ਰੁਤਬੇ ਕਰਕੇ, ਕੋਈ ਗੁਣਾ ਕਰਕੇ ਕੋਈ ਵੱਡਾ ਹੋ ਗਿਆ ਤੇ ਬਿਨਾਂ ਕਾਰਨ ਤੋਂ ਈਰਖਾ ਕਰੀ ਜਾਣੀ। ਫਿਰ ਅਯੋਗ ਹੱਥ ਵਾਲਾ ਹੁੰਦਾ ਮਨਮੁਖ ਬੰਦਾ, ਬਿਨਾਂ ਕਾਰਨ ਤੋਂ ਹੀ ਆਪਣੀ ਗੱਲ ਮਨਾਉਣ ਦਾ ਯਤਨ ਕਰਨਾ ਕਿ ਜੋ ਮੈਂ ਆਖਦਾ ਪਿਆ ਉਹ ਹੀ ਸੱਚਾ ਹੈ, ਜੋ ਮੈਂ ਬਚਨ ਕਰਦਾ ਪਿਆ ਉਹ ਹੀ ਸੱਚਾ ਹੋਵੇ, ਭਾਵੇਂ ਝੂਠਾ ਹੀ ਤੇ ਜਾਣ ਬੁੱਝ ਕਰਕੇ ਅਯੋਗ ਬਿਨਾਂ ਕਾਰਨ ਤੋਂ ਹੱਠ ਕਰੀ ਜਾਣਾ। ਇਹ ਮਨਮੁਖ ਦੇ ਲੱਛਣ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਜਨਮ ਪਦਾਰਥ ਖੋਏ। ਇਸ ਅਗਿਆਤ ਕਰਕੇ, ਇਹਨਾਂ ਖੋਟੇ ਲੱਛਣਾਂ ਕਰਕੇ ਮਨਮੁਖ ਬੰਦਾ ਅਮੋਲਕ ਮਿਲੇ ਹੋਏ ਮਾਨਸ ਜੀਵਨ ਨੂੰ ਅਜਾਈ ਹੀ ਖੋ ਲੈਂਦਾ ਹੈ। ਫਿਰ ਹਜੂਰ ਅਗਲੇ ਸ਼ਲੋਕ ਵਿੱਚ ਹੋਰ ਇਹਨਾਂ ਦੇ ਲੱਛਣ ਦੱਸ ਰਹੇ ਹੈ ਮਨਮੁਖ ਜੀਵਾਂ ਦੇ। ਕਹਿੰਦੇ ਮਨਮੁਖ ਬੋਲੇ ਅੰਧਲੇ। ਮਨਮੁਖ ਜੀਵ ਬੋਲੇ ਵੀ ਹੁੰਦੇ ਆ ਤੇ ਅੱਖਾਂ ਤੋਂ ਅੰਨੇ ਵੀ ਹੁੰਦੇ ਹਨ। ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ ਲਟ ਲਟ ਕਰਦੀ ਹੋਈ ਪ੍ਰਚੰਡ ਹੋਈ ਹੈ। ਤਿਸ ਮਹਿ ਅਗਨੀ ਕਾ ਵਾਸ, ਤੇ ਇਹਨਾਂ ਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਨੇ ਨਿਵਾਸ ਕੀਤਾ ਹੈ, ਵਿਕਾਰਾਂ ਦੀ ਅੱਗ ਨੇ ਨਿਵਾਸ ਕੀਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਬੋਲੇ ਅੰਧਲੇ। ਜਿਹੜੇ ਮਾਦਾ ਪ੍ਰਸਤ ਜੀਵ ਹੈ ਨਾ, ਜਿਹੜੇ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਹੈ, ਕਦੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਵੀ ਨਹੀਂ ਆਉਂਦੇ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਤੱਕ ਵੀ ਨਹੀਂ ਕਰਦੇ, ਔਰ ਸਤਿਗੁਰੂ ਜੀ ਦੀ ਸਿੱਖੀ ਨਹੀਂ ਧਾਰਨ ਕਰਦੇ, ਗੁਰ ਉਪਦੇਸ਼ ਦੇ ਧਾਰਨੀ ਨਹੀਂ ਬਣਦੇ। ਐਸੇ ਜਿਹੜੇ ਮਨਮੁਖ ਜੀਵ ਹਨ, ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਆ, ਵਿਸ਼ਵਾਸ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਤੋਂ ਹੀਣੇ ਹੋਣ ਕਰਕੇ ਬੋਲੇ ਹਨ। ਫਿਰ ਵਿਚਾਰ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹਨ। ਤਿਸ ਮਹਿ ਅਗਨੀ ਕਾ ਵਾਸ, ਤ੍ਰਿਸ਼ਨਾ ਰੂਪੀ ਅੱਗ ਨੇ ਉਹਨਾਂ ਦੇ ਹਿਰਦੇ ਅੰਦਰ ਨਿਵਾਸ ਕੀਤਾ ਹੈ, ਜੋ ਕਦੇ ਵੀ ਸੰਸਾਰ ਦੇ ਅੰਦਰ ਪਰਮ ਸੁੱਖ ਨਹੀਂ ਉਹਨਾਂ ਨੂੰ ਪ੍ਰਾਪਤ ਹੋਣ ਦਿੰਦੇ, ਕਦੇ ਵੀ ਮਨ ਦੀ ਇਕਾਗਰਤਾ ਨਹੀਂ ਬਣ ਦਿੰਦੀ। ਬਾਣੀ ਸੁਰਤ ਨਾ ਬੁੱਝਣੀ। ਫਿਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਾਮ ਬਾਣੀ ਹੈ, ਇਸ ਪਰਮੇਸ਼ਰ ਦੇ ਨਾਮ ਬਾਣੀ ਨੂੰ ਜਪ ਕਰਕੇ
ਕਦੇ ਵੀ ਕਹਿੰਦੇ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਦੇ ਨਹੀਂ ਤੇ ਪਰਮਾਤਮਾ ਦੇ ਹੁਕਮ ਤੋਂ ਵੀ ਬੁੱਝਣ ਤੋਂ ਅਲੱਹਦਾ ਰਹਿੰਦੇ ਹਨ। ਫਿਰ ਸਤਿਗੁਰਾਂ ਦੇ ਸ਼ਬਦ ਦੁਆਰਾ ਹਜੂਰ ਦੇ ਬਖਸ਼ੇ ਉਪਦੇਸ਼ ਦੁਆਰਾ ਨਾ ਹੀ ਆਪਣੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੇ ਹਨ। ਸ਼ਬਦ ਨਾ ਕਰਹਿ ਪ੍ਰਕਾਸ਼, ਅਥਵਾ ਜਿਹੜੇ ਜੀਵ ਅਲਪਗ ਹੈ ਨਾ, ਕਈ ਵਾਰ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਜਾ ਕੇ ਸਤ ਸੰਗਤ ਵਿੱਚ ਬੈਠ ਕੇ ਵੀ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਨੇ। ਬਹੁਤਾਤ ਵਿੱਚ ਸਾਡੇ ਇੱਦਾਂ ਦੀ ਹਾਲਤ ਹੁੰਦੀ ਹੈ, ਗੁਰੂ ਚਰਨਾਂ ਵਿੱਚ ਆ ਵੀ ਜਾਂਦੇ ਹਾਂ, ਸਤ ਸੰਗਤ ਵਿੱਚ ਬੈਠ ਵੀ ਜਾਂਦੇ ਹਾਂ, ਪਰ ਮਨ ਕਰਕੇ ਹੋਰ ਥਾਂ ਕਿਤੇ ਬੈਠੇ ਹੁੰਦੇ ਹਾਂ। ਮਨ ਗੁਰੂ ਚਰਨਾਂ ਵਿੱਚ ਨਹੀਂ ਜੁੜਿਆ ਹੁੰਦਾ, ਧਿਆਨ ਹੋਰ ਕਿਸੇ ਥਾਂ ਤੇ ਭਟਕਣੇ ਕਰਕੇ ਜਾਂ ਤਾਂ ਆਲਸ ਦੇ ਅਧੀਨ ਹੋ ਕਰਕੇ ਬੈਠੇ ਹੁੰਦੇ, ਬੈਠੇ ਨੀਂਦ ਆ ਜਾਂਦੀ ਹੈ, ਤਾਂ ਵੀ ਨਹੀਂ ਕੋਈ ਪਤਾ ਲੱਗਦਾ। ਕਿਉਂਕਿ ਜਿਹੜਾ ਬੰਦਾ ਸੁੱਤਾ ਹੋਵੇ ਉਹਦੇ ਲਾਗੇ ਕੋਈ ਵੀ ਦੁਨਿਆਵੀ ਗੱਲ ਕਰੇ ਤਾਂ ਵੀ ਨਹੀਂ ਉਹਨੂੰ ਪਤਾ ਲੱਗਦਾ ਸੁੱਤਾ ਹੋਇਆ। ਔਰ ਇਹ ਤਾਂ ਬੜੀ ਇੱਕ ਸੂਖਮ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹੀ ਦੀ ਭਗਤੀ ਹੈ ਜੋ ਸੁਣਨਾ ਹੈ, ਪਰਮੇਸ਼ਰ ਦਾ ਜਸ ਸੁਣਨਾ ਹੈ, ਬਹੁਤ ਸੂਖਮ ਕਲਾ ਹੈ। ਇਸ ਦੇ ਲਈ ਮਨ ਦੀ ਇਕਾਗਰਤਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਉਨੀ ਵੀ ਥੋੜ੍ਹੀ ਕਹਿਣੀ ਬਣਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਹਜੂਰ ਫਰਮਾਨ ਕਰ ਰਹੇ ਹੈ, ਕਹਿੰਦੇ ਹਨ ਐਸੀ ਜਿਹੜੀ ਮਨ ਦੀ ਇਕਾਗਰਤਾ ਹੈ ਨਾ, ਸ਼ਬਦ ਨਾ ਕਰਹਿ ਪ੍ਰਗਾਸ, ਜਿਨ੍ਹਾਂ ਦੇ ਹਿਰਦੇ ਅੰਦਰ ਸ਼ਬਦ ਦੁਆਰਾ ਵੀ ਪ੍ਰਕਾਸ਼ ਨਹੀਂ ਹੋਇਆ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਬਚਨ ਸੁਣਿਆ ਵੀ ਹੈ ਪਰ ਸਮਝ ਨਹੀਂ ਆਈ, ਧਿਆਨ ਟਿਕਾ ਕੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਸੁਣਿਆ। ਇਸ ਲਈ ਸ਼ਬਦ ਨਾ ਕਰਹਿ ਪ੍ਰਗਾਸ, ਹਜੂਰ ਦੇ ਉਪਦੇਸ਼ ਦੁਆਰਾ ਉਹਨਾਂ ਨੇ ਆਪਣੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਕੀਤਾ। ਪਰਮਾਰਥ ਦਾ ਰਸਤਾ ਉਹਨਾਂ ਨੂੰ ਨਜ਼ਰ ਨਹੀਂ ਆਇਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਹਿਰਦੇ ਵਿੱਚ ਨਹੀਂ ਧਾਰਨ ਕੀਤਾ, ਧਿਆਨ ਦੇ ਦੁਆਰਾ ਨਹੀਂ ਸੁਣਨਾ ਕੀਤਾ। ਆਪਣੀ ਅੰਦਰ ਸੁਧ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਆਪਣੇ ਅੰਦਰ ਦੀ ਕੋਈ ਸੁੱਧ ਖਬਰ ਨਹੀਂ ਹੁੰਦੀ, ਸੁੱਧ ਗਿਆਤ ਨਹੀਂ ਹੁੰਦੀ, ਸੁੱਧ ਸਮਝ ਨਹੀਂ ਪੈਂਦੀ ਕਿ ਮੇਰੇ ਅੰਦਰ ਪਰਮਾਤਮਾ ਦਾ ਸਰੂਪ ਵਿਆਪਕ ਹੈ। ਹਰ ਇੱਕ ਘਟ ਦੇ ਅੰਦਰ ਜੇ ਪਰਮੇਸ਼ਰ ਹੈ ਤੇ ਮੇਰੇ ਅੰਦਰ ਵੀ ਉਹ ਪਰਮਾਤਮਾ ਦੀ ਜੋਤ ਹੈ। ਐਸਾ ਕਹਿੰਦੇ ਮਨਮੁਖ ਜੀਵਾਂ ਨੂੰ ਸੁੱਧ ਪੈਂਦੀ ਹੀ ਨਹੀਂ। ਗੁਰ ਬਚਨ ਨਾ ਕਰਹਿ ਵਿਸਾਸ, ਇਹ ਸਤਿਗੁਰੂ ਜੀ ਦੀ ਬਚਨਾਂ ਤੇ ਭਰੋਸਾ ਵੀ ਨਹੀਂ ਕਰਦੇ, ਇਹ ਮਨਮੁਖਾਂ ਦੇ ਲੱਛਣ ਹਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਾਲਤ ਦੱਸ ਰਹੇ ਹੈ, ਕਹਿੰਦੇ ਹਨ ਕਿ ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨਾਂ ਤੇ ਵੀ ਭਰੋਸਾ ਨਹੀਂ ਹੈ ਨਾ, ਉਹ ਜਾਣੋ ਕਿ ਮਨਮੁਖ ਹਨ। ਗੁਰੂ ਕੇ ਬਚਨਾਂ ਤੇ ਵੀ ਕਾਨ ਕਨੌਟ ਕਰੀ ਜਾਣੀ, ਸਤਿਗੁਰਾਂ ਦੇ ਬਚਨਾਂ ਤੇ ਵੀ ਸ਼ੰਕੇ ਕਰੀ ਜਾਣੇ, ਗੁਰੂ ਕੀ ਬਾਣੀ ਤੇ ਸ਼ੰਕੇ ਕਰੀ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨਮੁਖਾਂ ਦੇ ਹੀ ਲੱਛਣ ਹਨ। ਇਹ ਸਾਧ ਸੰਗਤ ਜੀ, ਇਸ ਤੋਂ ਸਾਨੂੰ ਫਿਰ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਮਨਮੁਖਾਂ ਦੇ ਪਿੱਛੇ ਲੱਗਣਾ ਚਾਹੀਦਾ ਕਿ ਗੁਰਮੁਖਾਂ ਦੇ ਕਹਿਣੇ ਅਨੁਸਾਰ ਚੱਲਣਾ ਚਾਹੀਦਾ ਹੈ। ਉਹ ਫਿਰ ਮਨਮੁਖ ਹੀ ਹੋਏ ਆ ਨਾ ਜਿਹੜੇ ਗੁਰੂ ਕੀ ਬਾਣੀ ਤੇ ਵੀ ਸ਼ੰਕੇ ਕਰਦੇ ਆ ਜੀ, ਰਾਗਮਾਲਾ ਗੁਰੂ ਕੀ ਬਾਣੀ ਨਹੀਂ ਹੈ, ਕਿਧਰੇ ਭਗਤ ਬਾਣੀ, ਗੁਰੂ ਕੇ ਸ਼ਬਦਾਂ ਤੇ ਬਾਰ-ਬਾਰ ਸ਼ੰਕੇ ਕੀਤੇ ਜਾਂਦੇ ਆ, ਕਿਧਰੇ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਾਵਨ ਬਾਣੀ ਤੇ ਸ਼ੰਕੇ ਕੀਤੇ ਜਾਂਦੇ ਆ। ਉਹ ਫਿਰ ਮਨਮੁਖ ਹੀ ਹੋਏ ਆ, ਗੁਰਮੁਖ ਤਾਂ ਨਹੀਂ ਨਾ ਉਹਨਾਂ ਨੂੰ ਆਖ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸ਼ਬਦ ਤੇ ਵੀ ਵਿਸ਼ਵਾਸ ਨਹੀਂ ਕਰਨਾ ਕੀਤਾ, ਗੁਰ ਬਚਨ ਨਾ ਕਰਹਿ ਵਿਸਾਸ, ਉਹ ਜਾਣੋ ਕਿ ਮਨਮੁਖ ਜੀਵ ਹਨ। ਉਹਨਾਂ ਦੇ ਹਿਰਦੇ ਅੰਦਰ ਸ਼ੁੱਧ ਨਹੀਂ ਆਉਣਾ ਕੀਤੀ, ਹਿਰਦੇ ਅੰਦਰ ਉਹਨਾਂ ਦੇ ਗਿਆਤ ਨਹੀਂ ਆਈ ਕਿ ਸਾਡੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਵਰਤ ਰਹੀ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਗਿਆਨਵਾਨ ਜੀਵ ਹੈ ਨਾ, ਉਹਨਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਸ਼ਬਦ ਜਾਣੋ। ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਹਿਰਦੇ ਅੰਦਰ ਵਸਾਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਹਿਰਦੇ ਅੰਦਰ ਦ੍ਰਿੜ ਕੀਤਾ ਹੈ। ਨਿਤ ਹੀ ਹਰ ਸਮੇਂ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾ ਕੇ ਰੱਖਦੇ ਆ ਤੇ ਹਿਰਦੇ ਅੰਦਰ ਵਿਗਾਸ
ਆਨੰਦ ਖੇੜਾ ਬਣਿਆ ਰਹਿੰਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਪਰਮੇਸ਼ਰ ਦੇ ਪਿਆਰੇ ਭਾਵ ਭਗਤੀ ਕਰਨ ਵਾਲਿਆਂ ਦੇ ਹਿਰਦੇ ਅੰਦਰ ਸਦਾ ਹੀ ਵਿਗਾਸ, ਆਨੰਦ ਦਾ ਖੇੜਾ ਬਣਿਆ ਰਹਿੰਦਾ ਹੈ। ਹਿਰਦਾ ਕਮਲ ਦੇ ਵਾਂਗ ਖਿੜਿਆ ਰਹਿੰਦਾ ਹੈ। ਕਦੇ ਵੀ ਸੰਸਾਰ ਦੇ ਦੁੱਖਾਂ ਵਿੱਚ, ਝੋਰਿਆਂ ਵਿੱਚ ਨਹੀਂ ਮਨ ਉਹਨਾਂ ਦਾ ਝੂਰਦਾ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਐਸੇ ਗੁਰਮੁਖ ਪਿਆਰੇ ਜਿਹੜੇ ਗਿਆਨਵਾਨ ਜੀਵ ਹੈ ਨਾ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ, ਉਹਨਾਂ ਦਾ ਹਿਰਦਾ ਕਮਲ ਦੇ ਵਾਂਗ ਸਦਾ ਹੀ ਖਿੜਿਆ ਰਹਿੰਦਾ ਹੈ। ਹਰ ਗਿਆਨੀਆਂ ਕੀ ਰੱਖਦਾ, ਹਰੀ ਅਕਾਲ ਪੁਰਖ ਪਰਮੇਸ਼ਰ ਗਿਆਨਵਾਨ ਜੀਵਾਂ ਦੀ ਆਪ ਪਤ ਇੱਜ਼ਤ ਰੱਖਦਾ ਹੈ। ਆਪ ਅੰਗ ਸੰਗ ਹੋ ਕਰਕੇ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਹਜ਼ੂਰ ਦੇ ਸ਼ਬਦ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਹਉ ਸਦ ਬਲਿਹਾਰੀ ਦਾਸ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਜਿਨ੍ਹਾਂ ਗਿਆਨਵਾਨ ਪੁਰਖਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਗਿਆਨਵਾਨ ਪੁਰਖਾਂ ਤੇ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਸ਼ਬਦ ਧਾਰਨ ਕਰ ਲਿਆ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜਿਹੜੇ ਪੁਰਖ ਸ਼ਬਦ ਦੀ ਕਮਾਈ ਕਰਦੇ ਆ ਨਾ, ਅਕਾਲ ਪੁਰਖ ਪਰਮਾਤਮਾ ਉਹਨਾਂ ਤੇ ਕਿਰਪਾ ਕਰਦਾ, ਉਹਨਾਂ ਦੇ ਅੰਗ ਸੰਗ ਹੋ ਕਰਕੇ ਨਾਲ ਨਿਭਦਾ ਹੈ। ਇਹ ਸਾਧ ਸੰਗਤ ਜੀ, ਜ਼ਰੂਰੀ ਨਹੀਂ ਹੈ ਕਿ ਚਾਰ ਕੁ ਗ੍ਰੰਥ ਪੜ੍ਹ ਕੇ ਆਖਣਾ ਕਿ ਮੈਂ ਹੁਣ ਗਿਆਨੀ ਬਣ ਗਿਆ, ਗਿਆਨਵਾਨ ਹੋ ਗਿਆ। ਇਹ ਕਿਸੇ ਨੂੰ ਵੀ ਗਿਆਨ ਦੀ ਐਸੀ ਪ੍ਰਾਪਤੀ ਹੋ ਸਕਦੀ ਹੈ ਜੋ ਆਪਣੇ ਹਿਰਦੇ ਅੰਦਰ ਸ਼ਬਦ ਧਾਰਨ ਕਰ ਲਵੇ, ਸਤਿਗੁਰਾਂ ਦਾ ਉਪਦੇਸ਼ ਕਮਾ ਲਵੇ, ਉਹੋ ਹੀ ਸਾਧ ਸੰਗਤ ਜੀ ਗਿਆਨੀ ਪੁਰਖ ਬਣ ਜਾਂਦਾ ਹੈ, ਉਹੋ ਹੀ ਗਿਆਨਵਾਨ ਬਣ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸ਼ਬਦ ਵਸਾ ਲਿਆ ਨਾ ਸਤਿਗੁਰੂ ਜੀ ਦਾ, ਪਰਮੇਸ਼ਰ ਆਪ ਉਹਨਾਂ ਦੇ ਅੰਗ ਸੰਗ ਹੋ ਕਰਕੇ ਨਿਭਦਾ ਹੈ। ਅਕਾਲ ਪੁਰਖ ਵਾਹਿਗੁਰੂ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਖੋਟੇ ਸਮੇਂ ਨੂੰ ਨਾਸ਼ ਕਰ ਦਿੰਦਾ, ਫਿਰ ਅੰਗ ਸੰਗ ਹੋ ਕਰਕੇ ਪਰਮੇਸ਼ਰ ਨਾਲ ਨਿਭਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੇ ਅਸੀਂ ਦਾਸ ਹਾਂ, ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਭਾਵਨਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਮੰਨਦੇ ਹੈ। ਜਨ ਨਾਨਕ ਤਾ ਕਾ ਦਾਸ, ਕਿੰਨੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਣਾਈ ਹੈ। ਸਾਧ ਸੰਗਤ ਜੀ, ਜੋ ਗੁਰੂ ਚਰਨਾਂ ਦੀ ਸੇਵਾ ਕਰਨੀ ਹੈ ਨਾ, ਬਹੁਤ ਮਹਾਨ ਹੈ, ਪਰ ਕਰਨੀ ਬੜੀ ਔਖੀ ਹੈ। ਸਤਿਗੁਰੂ ਜੀ ਕਿਰਪਾ ਕਰਨ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਹੁੰਦੀ ਹੈ, ਤਾਂ ਹੀ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨ ਕਮਾਏ ਜਾਂਦੇ ਨੇ, ਹਜ਼ੂਰ ਦਾ ਉਪਦੇਸ਼ ਹਿਰਦੇ ਅੰਦਰ ਧਾਰਨ ਕੀਤਾ ਜਾਂਦਾ। ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਹਜ਼ੂਰ ਦੇ ਬਚਨ ਆਉਂਦੇ ਆ ਨਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਕਿ ਮਹਾਰਾਜ ਜਿਨ੍ਹਾਂ ਤੋਂ ਆਪ ਕਿਰਪਾ ਕਰਕੇ ਸੇਵਾ ਕਰਾ ਲਾਓ, ਉਹੋ ਹੀ ਗੁਰਮੁਖ ਪਿਆਰੇ ਵਡਭਾਗੇ ਪੁਰਖ ਕਰ ਸਕਦੇ ਹੈ। ਬਿਨਾਂ ਭਾਗਾਂ ਤੋਂ ਨਹੀਂ ਸੇਵਾ ਹੁੰਦੀ। ਸਾਧ ਸੰਗਤ ਜੀ, ਕਿੰਨੀ ਕਿੰਨੀ ਦੂਰੀ ਤੋਂ ਇੱਥੇ ਚੱਲ ਕਰਕੇ ਆਏ ਆ ਨਾ ਹਜ਼ੂਰ ਸਾਹਿਬ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ, ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਸੇਵਾ ਸਿਮਰਨ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਲਈ। ਪਰ ਬਿਨਾਂ ਭਾਗਾਂ ਤੋਂ ਸਾਧ ਸੰਗਤ ਜੀ ਸੇਵਾ ਨਹੀਂ ਹੁੰਦੀ। ਸਾਡੇ ਵਿੱਚ ਬਹੁਤਾਤ ਵਿੱਚ ਐਸੇ ਸਰੀਰ ਹੋਣਗੇ, ਸਾਧ ਸੰਗਤ ਬਸ ਦੇਖਾ ਦਿਖਾਈ, ਕਦੇ ਇੱਧਰ ਫਿਰ ਲਿਆ, ਦੁਕਾਨਾਂ ਤੇ ਫਿਰ ਲਿਆ, ਕਦੇ ਬਾਜ਼ਾਰਾਂ ਵਿੱਚ ਫਿਰ ਲਿਆ। ਇਹ ਕਿੰਨਾ ਕੁ ਇੱਥੇ ਭਾਅ ਹੈ ਰਸਤਾ ਪਾਣੀ ਦਾ, ਪਦਾਰਥਾਂ ਦਾ, ਵਸਤੂਆਂ ਦਾ, ਜੋ ਘਰ ਦੇ ਵਿੱਚ ਲੋੜੀਂਦੀਆਂ ਵਸਤੂਆਂ ਨੇ, ਬਸ ਭਾਅ ਪੁੱਛਦੇ ਹੋਇਆਂ ਹੀ ਸਾਧ ਸੰਗਤ ਜੀ ਸਾਡੇ ਇੱਥੇ ਦਿਨ ਲੰਘ ਜਾਂਦੇ ਆ। ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਕੀਤੀ ਜਾਂਦੀ, ਨਾ ਸਿਮਰਨ ਕੀਤਾ ਜਾਂਦਾ, ਨਾਮ ਦੇ ਵਿੱਚ ਵੀ ਹਾਜ਼ਰੀ ਨਹੀਂ ਭਰੀ ਜਾਂਦੀ। ਤੇ ਜਿਨ੍ਹਾਂ ਦੇ ਭਾਗ ਜਾਗਦੇ ਆ ਨਾ, ਉਹ ਕੇਵਲ ਆ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਹੀ ਕਰਦੇ ਨੇ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਕਿਉਂਕਿ ਜਿਸ ਤੋਂ ਆਪ ਕਰਾਏ ਹੈ ਕਿ ਮਹਾਰਾਜ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਆਪ ਦੀ ਸੇਵਾ ਕਰਾਉਂਦੇ ਹੋ ਨਾ, ਉਹ ਗੁਰਸਿੱਖ ਭਾਵਨਾ ਦੇ ਨਾਲ ਆਪ ਜੀ ਦੇ ਚਰਨਾਂ ਦੀ ਸੇਵਾ ਕਰਦੇ ਆ।
ਉਹ ਫਿਰ ਲੰਗਰ ਵਿੱਚ ਆ ਕੇ ਲੰਗਰ ਵਰਤਾਉਣਾ, ਜਲ ਵਰਤਾਉਣਾ, ਬਰਤਨ ਸਾਫ਼ ਕਰਨੇ, ਜੋੜੇ ਸਾਫ਼ ਕਰਨੇ, ਕਿੰਨੀਆਂ ਸੇਵਾਵਾਂ ਨੇ ਗੁਰੂ ਘਰ ਦੇ ਵਿੱਚ। ਭਾਵਨਾ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾ ਕਾ ਦਾਸ। ਕਹਿੰਦੇ ਉਹਨਾਂ ਦੇ ਅਸੀਂ ਦਾਸ ਬਣਦੇ ਹਾਂ ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਸਾਧ ਸੰਗਤ ਜੀ, ਇਹ ਜੋ ਮਾਇਆ ਹੈ ਨਾ, ਪਰਮੇਸ਼ਰ ਦੀ ਸ਼ਕਤੀ ਪੈਦਾ ਕੀਤੀ ਹੈ। ਇਹ ਜਾਣੋ ਕਿ ਭੁਜੰਗਮਾ ਨਾੜੀ ਦੀ ਤਰ੍ਹਾਂ ਇਹ ਸੱਪ ਦੀ ਤਰ੍ਹਾਂ ਹੈ। ਮਾਇਆ ਰੂਪ ਇਹ ਸਪਣੀ ਹੈ। ਮਾਇਆ ਹੋਈ ਨਾਗਨੀ ਜਗਤ ਰਹੇ ਲਪਟਾਏ। ਔਰ ਹਜੂਰ ਨੇ ਬਚਨ ਕੀਤਾ ਹੈ ਨਾ, ਸਰਬਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਛਲ ਰੂਪ ਹੈ। ਇਹ ਜਿਤਨੀ ਵੀ ਸੰਸਾਰ ਦੀ ਮਾਇਆ ਰੂਪ ਸਪਣੀ ਹੈ। ਫਿਰ ਭੁਜੰਗਮਾ ਨਾੜੀ ਦੀ ਤਰ੍ਹਾਂ ਇਸ ਨੇ ਕਹਿੰਦੇ ਕਿ ਵਲ ਮਾਰੇ ਹੋਏ ਨੇ ਸਾਰੇ ਜਗਤ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਚਨ ਕਰ ਰਹੇ ਨੇ, ਮਾਇਆ ਭੁਜੰਗਮ ਸਰਪ ਹੈ। ਕਹਿੰਦੇ ਹਨ ਭੁਜੰਗਮਾ ਨਾੜੀ ਦੀ ਤਰ੍ਹਾਂ ਇਹ ਸਾਰੇ ਸੰਸਾਰ ਨੂੰ ਇਸ ਮਾਇਆ ਰੂਪ ਸਪਣੀ ਨੇ ਵਲ ਮਾਰੇ ਹੋਏ ਹੈ। ਜਿਵੇਂ ਸਾਧ ਸੰਗਤ ਜੀ ਸਪਣੀ ਦੇ ਜਦੋਂ ਸਾਧ ਸੰਗਤ ਜੀ ਇਹ ਆਪਣੇ ਬੱਚੇ ਸੰਸਾਰ ਦੇ ਅੰਦਰ ਜਨਮ ਦਿੰਦੇ ਆ ਨਾ, ਆਂਡੇ, ਫਿਰ ਆਂਡਿਆਂ ਦੇ ਵਿੱਚੋਂ ਬੱਚਿਆਂ ਦਾ ਜਨਮ ਹੁੰਦਾ ਹੈ। ਜਿਤਨੇ ਵੀ ਸਾਧ ਸੰਗਤ ਆਂਡੇ ਉਹ ਸੰਸਾਰ ਅੰਦਰ ਜਨਮ ਦਿੰਦੀ ਹੈ ਨਾ, ਪ੍ਰਸੂਤ ਭਾਵ ਦੇ ਵਿੱਚ ਆਉਂਦੀ, ਸਭ ਨੂੰ ਉਹ ਫਿਰ ਕੁੰਡਲਾਕਾਰ ਬਣਾ ਕਰਕੇ ਨਾ ਆਂਡਿਆਂ ਨੂੰ ਵਿੱਚ ਲੈ ਲੈਂਦੀ ਹੈ। ਤੇ ਜਿਵੇਂ ਜਿਵੇਂ ਉਹ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਹੈ ਤੇ ਆਪ ਹੀ ਜਨਮ ਦੇ ਕਰਕੇ ਤੇ ਉਹਨਾਂ ਨੂੰ ਖਾਈ ਜਾਂਦੀ ਹੈ। ਜਿਹੜੇ ਤਾਂ ਸਾਧ ਸੰਗਤ ਜੀ ਉਹ ਕੁੰਡਲਾਕਾਰ ਦੇ ਵਿੱਚੋਂ ਇਹ ਸਪਣੀ ਦੀ ਲਪੇਟ ਦੇ ਵਿੱਚੋਂ ਨਿਕਲ ਜਾਣ, ਉਹ ਫਿਰ ਬੱਚੇ ਬਚ ਜਾਂਦੇ ਨੇ। ਪਰ ਜਿਹੜੇ ਸਾਧ ਸੰਗਤ ਜੀ ਵਿੱਚੇ ਰਹਿ ਜਾਂਦੇ ਉਹਨਾਂ ਨੂੰ ਖਾ ਜਾਂਦੀ ਹੈ। ਜਿਵੇਂ ਜਿਵੇਂ ਉਹਨਾਂ ਦਾ ਜਨਮ ਹੁੰਦਾ ਤਿਵੇਂ ਤਿਵੇਂ ਮਾਇਆ ਉਹਨਾਂ ਨੂੰ ਖਾਈ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਕਹਿੰਦੇ ਇਹ ਮਾਇਆ ਹੈ ਨਾ, ਸਾਰੇ ਜਗਤ ਰੂਪ ਇਹ ਸੰਸਾਰ ਦੇ ਜੀਵਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ। ਸਾਰੇ ਜਗਤ ਨੂੰ ਹੀ ਜਿਵੇਂ ਸਾਧ ਸੰਗਤ ਜੀ ਤਿੰਨ ਸਮੇਂ ਆ ਨਾ, ਭੂਤ ਭਵਿੱਖ ਤੇ ਵਰਤਮਾਨ, ਇਹ ਵੀ ਜਾਣੋ ਕਿ ਮਾਇਆ ਦੇ ਕੁੰਡਲਾਕਾਰ ਰੂਪ ਹਨ। ਮਾਇਆ ਨੇ ਲਪੇਟ ਮਾਰੇ ਹੋਏ ਹੈ। ਫਿਰ ਸਵੇਰ ਹੈ, ਦੁਪਹਿਰ ਹੈ, ਸ਼ਾਮ ਦਾ ਸਮਾਂ, ਰਾਤ ਹੈ ਤੇ ਫਿਰ ਸਵੇਰ ਹੋ ਜਾਂਦੀ ਹੈ। ਇਹ ਵੀ ਜਾਣੋ ਕਿ ਕੁੰਡਲਾਕਾਰ ਇਹ ਮਾਇਆ ਨੇ ਲਪੇਟ ਹੀ ਮਾਰੀ ਹੋਈ ਹੈ ਸਾਰੇ ਜਗਤ ਨੂੰ। ਔਰ ਹਜੂਰ ਨੇ ਬਚਨ ਕੀਤਾ ਫਿਰ ਸਾਧ ਸੰਗਤ ਜੀ, ਇੱਕ ਜਿਹੜੀ ਸਪਣੀ ਹੈ ਦਮੋਈ ਸਪਣੀ ਵੀ ਹੁੰਦੀ ਹੈ। ਦਮੋਈ ਕਹਿੰਦੇ ਦੋਵੇਂ ਪਾਸੇ ਉਹਦਾ ਮੂੰਹ ਹੁੰਦਾ ਹੈ। ਤੇ ਜਿਹੜੀ ਮਾਇਆ ਹੈ ਨਾ ਦਮੋਈ ਦੀ ਤਰ੍ਹਾਂ ਹੈ। ਇੱਕ ਤਾਂ ਸਾਧ ਸੰਗਤ ਜੀ ਮੋਹ ਰੂਪੀ ਮੁਖ ਦੇ ਨਾਲ ਸੰਸਾਰ ਦੇ ਜੀਵਾਂ ਨੂੰ ਖਾਈ ਜਾ ਰਹੀ ਹੈ, ਤੇ ਦੂਜੀ ਵੈਰ ਰੂਪੀ ਮੁਖ ਦੇ ਨਾਲ ਜਗਤ ਨੂੰ ਖਾਂਦੀ ਪਈ ਹੈ। ਵੈਰ ਦੇ ਨਾਲ ਸੰਸਾਰ ਨੂੰ ਖਾਂਦੀ ਪਈ ਹੈ। ਇਹ ਦੋ ਮੂੰਹ ਹਨ ਮਾਇਆ ਦੇ, ਦੋ ਰੂਪ ਹਨ ਮਾਇਆ ਦੇ, ਹੈ ਤਾਂ ਅਨੇਕਾਂ ਨੇ, ਪਰ ਰੂਪਕ ਅਲੰਕਾਰ ਬਣਾ ਕੇ ਇੱਥੇ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰੂ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਆ। ਫਿਰ ਮਾਇਆ ਭੁਜੰਗਮ ਸਰਪ ਹੈ। ਗਰੀਬਨ ਆਵਾਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਭੁਜੰਗਮ, ਭੁਜੰਗਮ ਕਹਿੰਦੇ ਨੇ ਭੁਜੰਗਮਾ ਨਾੜੀ ਦੀ ਤਰ੍ਹਾਂ ਕਹਿੰਦੇ ਹਨ। ਇਸ ਨੇ ਸਾਰੇ ਹੀ ਜਗਤ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ। ਹਜੂਰ ਨੇ ਫਰਮਾਨ ਕੀਤਾ ਸਾਰੇ ਜਗਤ ਨੂੰ ਇਹ ਬਿਕ ਜ਼ਹਿਰ ਰੂਪ ਹੋ ਕਰਕੇ ਨੇ ਘੇਰਿਆ ਹੋਇਆ ਹੈ। ਮਾਇਆ ਦੇ ਜ਼ਹਿਰ ਕੀ ਹੈ? ਵਿਸ਼ੇ ਤੇ ਵਿਕਾਰ। ਇਹ ਜ਼ਹਿਰ ਦੀ ਤਰ੍ਹਾਂ ਹਨ, ਦੁਖਦਾਇਕ ਹਨ। ਇਸ ਲਈ ਜਗ ਘੇਰਿਆ ਬਿਕ ਖਾਏ। ਜਗਤ ਦੇ ਜੀਵ ਜਿਹੜੇ ਕਹਿੰਦੇ ਹਨ ਮਾਇਆ ਦੀ ਲਪੇਟ ਵਿੱਚ ਆਏ ਹੋਏ ਆ, ਜਿਨ੍ਹਾਂ ਨੇ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਜਾਣਾ ਕੀਤਾ, ਇਹ ਜਾਣੋ ਕਿ ਜ਼ਹਿਰ ਹੀ ਖਾ ਰਹੇ ਹਨ। ਜਗ ਘੇਰਿਆ ਬਿਖ ਮਾਏ। ਇਹ ਮਾਇਆ ਰੂਪ ਸਪਣੀ ਨੇ ਸਾਰੇ ਜਗਤ ਨੂੰ ਕਹਿੰਦੇ ਕੁੰਡਲਾਕਾਰ, ਇਹ ਸਾਰੇ ਮੰਡਲ ਨੂੰ, ਸੰਸਾਰ ਰੂਪੀ ਮੰਡਲ ਨੂੰ ਘੇਰਾ ਪਾਇਆ ਹੋਇਆ ਹੈ। ਕਿਉਂਕਿ ਤਿੰਨਾਂ ਲੋਕਾਂ ਦੇ ਵਿੱਚ ਮਾਇਆ ਦਾ ਪ੍ਰਭਾਵ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਆ ਨਾ, ਇਹ ਮੋਹ ਵੀ ਸਾਧ ਸੰਗਤ ਜੀ ਇਹ ਮਾਇਆ ਦਾ ਇਹ ਜ਼ਹਿਰ ਹੈ, ਮਾਇਆ ਦਾ ਜ਼ਹਿਰ ਪੈਦਾ ਕੀਤਾ ਹੋਇਆ ਹੈ, ਮੋਹ ਰੂਪੀ ਜ਼ਹਿਰ ਹੈ। ਹਜੂਰ ਬਚਨ ਕਰਦੇ ਆ ਨਾ,
ਗਣ ਗੰਧਰਵ ਦੇਵ ਮਾਨੁਖਯੰ ਪਸ ਪੰਖੀ ਵਿਮੋਹਨ ਹੈ। ਦੇਵੀ ਦੇਵਤੇ ਔਰ ਪਸ਼ੂ ਪੰਛੀ ਜਿਤਨੇ ਵੀ ਸੂਖਮ ਤੇ ਅਸੂਲ ਪੈਦਾ ਕੀਤੇ ਹੋਏ ਜੀਵ ਜੰਤੂ ਨੇ, ਇਹ ਮਾਇਆ ਰੂਪ ਜ਼ਹਿਰ ਨੇ ਕਹਿੰਦੇ ਘੇਰੇ ਹੋਏ ਹਨ। ਇਹ ਸਾਧ ਸੰਗਤ ਜੀ, ਭਾਵੇਂ ਕਿੰਨਾ ਵੀ ਜ਼ਹਿਰੀਲਾ ਸੱਪ ਹੋਵੇ ਤੇ ਜਿਹੜੇ ਸਪੇਰੇ ਹੁੰਦੇ ਆ ਨਾ, ਉਹ ਫਿਰ ਗਾਰੜੂ ਮੰਤਰ ਪੜ੍ਹਦੇ ਹਨ। ਗਰੜ ਤੋਂ ਬਣਿਆ ਹੋਇਆ ਗਾਰੜੂ ਮੰਤਰ ਹੁੰਦਾ ਹੈ। ਗਰੜ ਵੀ ਸਾਧ ਸੰਗਤ ਜੀ ਕਹਿੰਦੇ ਸੱਪ ਨੂੰ ਜਿਉਂਦਿਆਂ ਹੀ ਨਿਗਲ ਲੈਂਦਾ ਹੈ। ਗਰੜ ਜਿਹੜਾ ਗਰੜ ਹੁੰਦਾ ਆ ਨਾ, ਉਹ ਸੱਪ ਨੂੰ ਜਿਉਂਦਿਆਂ ਹੀ ਨਿਗਲ ਲੈਂਦਾ। ਇੰਨਾ ਜ਼ਿਆਦਾ ਉਹ ਤਾਕਤਵਰ ਹੁੰਦਾ, ਇੰਨਾ ਜ਼ਿਆਦਾ ਬਲ ਵਾਲਾ ਹੁੰਦਾ, ਸੱਪ ਦੇ ਨਾਲੋਂ ਵੀ ਜ਼ਿਆਦਾ ਬਲਵਾਨ ਹੁੰਦਾ ਹੈ। ਤੇ ਉਹ ਗਰੜ ਤੋਂ ਗਾਰੜੂ ਮੰਤਰ ਬਣਿਆ ਹੋਇਆ। ਤੇ ਜਿਹੜੇ ਸਪੇਰੇ ਆ ਨਾ ਜ਼ਹਿਰੀਲੇ ਤੋਂ, ਕਿੰਨੇ ਵੀ ਭਾਵੇਂ ਜ਼ਹਿਰੀਲੇ ਸੱਪ ਹੁਣ, ਉਹ ਗਾਰੜੂ ਮੰਤਰ ਪੜ੍ਹਦੇ ਆ ਤੇ ਸਾਧ ਸੰਗਤ ਜੀ ਬੜੇ ਬੜੇ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਜਿਹੜਾ ਮਿਟਾ ਦਿੰਦੇ ਆ। ਉਹ ਜ਼ਹਿਰ ਖਤਮ ਹੋ ਜਾਂਦਾ ਜਦੋਂ ਗਾਰੜੂ ਮੰਤਰ ਪੜ੍ਹਦੇ ਆ। ਸੱਪ ਲੜ ਵੀ ਜਾਵੇ ਤੇ ਸਾਧ ਸੰਗਤ ਉਹ ਵੀ ਜ਼ਹਿਰ ਮਿਟਾ ਦਿੰਦੇ ਗਾਰੜੂ ਮੰਤਰ ਪੜ੍ਹ ਕੇ। ਮਹਾਰਾਜ ਸੱਚੇ ਪਾਤਸ਼ਾਹ, ਇਹ ਸਤਿਗੁਰੂ ਜੀ, ਇਹ ਜਿਹੜੀ ਮਾਇਆ ਰੂਪ ਸਪਣੀ ਹੈ, ਇਹਦੇ ਜ਼ਹਿਰ ਨੂੰ ਕਿਵੇਂ ਮਿਟਾਇਆ ਜਾ ਸਕਦਾ, ਕਿਵੇਂ ਇਹਨੂੰ ਖਤਮ ਕੀਤਾ ਜਾ ਸਕਦਾ ਹੈ? ਸਤਿਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਮਾਇਆ ਰੂਪ ਸਪਣੀ ਦੀ ਜ਼ਹਿਰ ਨੂੰ ਮਾਰਨਾ ਇਹ ਪਰਮੇਸ਼ਰ ਦਾ ਨਾਮ ਹੈ। ਗਰੀਬ ਨਵਾਜ, ਸਤਿਗੁਰੂ ਜੀ ਤੋਂ ਜਿਹੜੀ ਨਾਮ ਦੀ ਦਾਤ ਲੈਣੀ ਹੈ ਨਾ, ਇਹ ਨਾਮ ਰੂਪ ਹੀ ਮੰਤਰ ਹੈ। ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰਾਂ ਤੋਂ ਸਾਧ ਸੰਗਤ ਜੀ ਸਤਿਗੁਰਾਂ ਦੇ ਸ਼ਬਦ ਦੁਆਰਾ ਗਾਰੜੂ ਨਾਮ ਮੰਤਰ ਮੁਖ ਦੇ ਵਿੱਚ ਪਾ ਲਿਆ ਹੈ ਨਾ, ਹਰ ਸਮੇਂ ਪਰਮੇਸ਼ਰ ਦਾ ਨਾਮ ਜਪਣਾ। ਗਾਰੜੂ ਮੰਤਰ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਸਮੇਂ ਪਰਮੇਸ਼ਰ ਦਾ ਜੋ ਸਿਮਰਨ ਕਰਨਾ ਹੈ। ਇਹ ਸੰਸਾਰ ਇਹ ਹੈ, ਕਹਿੰਦੇ ਕਿ ਬੇਕ ਜ਼ਹਿਰ ਦੀ ਨਿਆਈ ਹੈ। ਮਾਇਆ ਨੇ ਸਾਰੇ ਜਗਤ ਨੂੰ ਘੇਰਿਆ ਹੋਇਆ। ਤਿੰਨਾਂ ਲੋਕਾਂ ਵਿੱਚ ਸੰਸਾਰ ਦੇ ਕੋਨੇ ਕੋਨੇ ਤੇ ਮਾਇਆ ਵਿਆਪਕ ਹੈ। ਤੇ ਜੇ ਸਾਧ ਸੰਗਤ ਜੀ ਕਹੇ ਕਿ ਥੋੜਾ ਸਮਾਂ ਗੁਰਬਾਣੀ ਪੜ੍ਹ ਲਈ ਤੇ ਫਿਰ ਸਾਰਾ ਦਿਨ ਦੁਨੀਆ ਭਰ ਦੀਆਂ ਗੱਲਾਂ ਕੀਤੀਆਂ, ਦੁਨੀਆ ਭਰ ਦੀਆਂ ਚੁਗਲੀਆਂ ਕੀਤੀਆਂ, ਤੇ ਫਿਰ ਤਾਂ ਸਾਧ ਸੰਗਤ ਜੀ ਉਹ ਗਾਰੜੂ ਮੰਤਰ ਭੁੱਲ ਗਿਆ। ਤੇ ਗਾਰੜੂ ਮੰਤਰ ਭੁੱਲ ਜਾਵੇ ਤੇ ਫਿਰ ਤੇ ਸਾਧ ਸੰਗਤ ਜੀ ਸੱਪ ਨੇ ਡਸ ਹੀ ਲੈਣਾ। ਔਰ ਇਸੇ ਤਰ੍ਹਾਂ ਵਿਸ਼ਿਆਂ ਰੂਪੀ ਜ਼ਹਿਰ, ਵਿਕਾਰਾਂ ਰੂਪੀ ਜ਼ਹਿਰ ਫਿਰ ਤਾਂ ਚੜ੍ਹਨੀ ਹੀ ਚੜ੍ਹਨੀ ਹੈ ਜੇ ਵਾਹਿਗੁਰੂ ਨਾਮ ਮੰਤਰ ਜੇ ਹਿਰਦੇ ਵਿੱਚੋਂ ਭੁੱਲ ਗਿਆ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਹਰ ਸਮੇਂ ਵਾਹਿਗੁਰੂ ਦਾ ਚਿੰਤਨ ਕਰਦੇ ਆ ਨਾ, ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਮੰਤਰ ਨੂੰ ਧਾਰਨ ਕਰਕੇ ਰੱਖਦੇ ਹੈ, ਮਾਇਆ ਰੂਪੀ ਸਪਣੀ ਉਹਨਾਂ ਨੂੰ ਡਸ ਨਹੀਂ ਸਕਦੀ। ਉਹ ਕੋਈ ਬਿਰਲੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਤਿੰਨ ਮਲ ਦਲ ਲਾਈ ਪਾਏ, ਜਿਨ੍ਹਾਂ ਨੇ ਮਲ ਦਲ ਕਰਕੇ ਇਸ ਮਾਇਆ ਨੂੰ ਆਪਣੀ ਚਰਣੀ ਲਾਇਆ ਹੈ। ਕੋਈ ਜ਼ਿਆਦਾ ਗਿਣਤੀ ਨਹੀਂ ਉਹਨਾਂ ਸਤਿਪੁਰਸ਼ਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ ਨਾ, ਨੱਕ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੈ ਡਾਰੀ ਕਉ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤੇ ਬੰਦਗੀ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਦੇ ਹਿੱਸੇ ਆਇਆ ਹੈ ਜੋ ਹਰ ਸਮੇਂ ਹਿਰਦੇ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਜਿਨ੍ਹਾਂ ਨੇ ਇਹ ਮਾਇਆ ਨੂੰ ਕੱਟ ਵੱਢ ਕਰਕੇ ਆਪਣੇ ਚਰਣੀ ਲਾਇਆ। ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਇਹ ਭਗਤਾਂ ਦੀ ਦਾਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਐਸਾ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਗੁਰ ਗਰੜ ਸ਼ਬਦ ਮੁਖ ਪਾਏ। ਜਿਨ੍ਹਾਂ ਨੇ ਸਾਧ ਸੰਗਤ ਜੀ ਸਤਿਗੁਰਾਂ ਦੇ ਸ਼ਬਦ ਦੁਆਰਾ ਗਾਰੜੂ ਮੰਤਰ ਆਪਣੇ ਮੁਖ ਦੇ ਵਿੱਚ ਪਾ ਲਿਆ, ਹਰ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੈ, ਉਹਨਾਂ ਤੇ ਫਿਰ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਦਾ ਅਸਰ ਨਹੀਂ ਹੁੰਦਾ। ਪਰ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਭਾਗ ਲਿਖੇ ਹੁੰਦੇ ਹੈ, ਪੂਰਬਲੇ ਜਨਮ ਵਿੱਚ ਕਮਾਏ ਹੋ ਨਿਸ਼ਕਾਮ ਕਰਮ ਜਿਨ੍ਹਾਂ ਦੇ ਅੱਗੇ ਆ ਜਾਂਦੇ ਹਨ, ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਸਤਿਗੁਰੂ ਜੀ ਨਾਲ ਆ ਕੇ ਮਿਲਣਾ ਕੀਤਾ ਹੈ। ਜਿਨ੍ਹਾਂ ਦਾ ਕੋਈ ਨਿਸ਼ਕਾਮ ਕਰਮ ਅੱਗੇ ਆ ਗਿਆ ਹੈ, ਸ਼ਕਾਮ ਕਰਮਾਂ ਦੇ ਕਰਕੇ ਨਹੀਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ। ਸ਼ਕਾਮ ਕਰਮ ਕਰਨੇ ਕਰਕੇ ਨਹੀਂ ਪਰਮੇਸ਼ਰ ਦੀ ਅਮੋਲਕ ਦਾਤ ਨਾਮ ਦੀ ਪ੍ਰਾਪਤੀ ਹੁੰਦੀ। ਹਜ਼ੂਰ ਕਹਿੰਦੇ ਕੋਈ ਨਿਸ਼ਕਾਮ ਕਰਮ ਕੀਤਾ ਹੋਇਆ ਜੀਵ ਦਾ ਅੱਗੇ ਆ ਗਿਆ ਹੈ, ਜਿਸ ਕਰਕੇ
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਈਂ ਆ ਕੇ ਮਿਲਿਆ ਹੈ। ਮਿਲ ਸਤਿਗੁਰ ਨਿਰਮਲ ਹੋਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਿਆ ਤੇ ਫਿਰ ਮਨ ਕਰਕੇ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ ਹੈ। ਦੇਖੋ ਮੈਂ ਗਿਆ ਬਿਲਾਏ। ਦੇਖ ਜ਼ਹਿਰ ਦੀ ਨਿਆਏ ਜਿਹੜੀ ਹਉਮੈ ਸੀ ਨਾ, ਉਹ ਵਿਸ਼ੇਸ਼ ਕਰਕੇ ਚਲੇ ਗਏ। ਦੇਖ ਹਉਮੈ ਗਿਆ ਬਿਲਾਏ, ਤੇ ਦੇਖ ਜ਼ਹਿਰ ਦੀ ਨਿਆਏ ਜਿਹੜੇ ਬੇਕਾਰ ਸਨ, ਫਿਰ ਹਉਮੈ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਲਾਏ ਵਿਸ਼ੇਸ਼ ਕਰਕੇ ਚਲੇ ਗਏ, ਦੌੜ ਗਏ ਹਨ। ਗੁਰਮੁਖਾਂ ਕੇ ਮੁਖ ਉਜਲੇ। ਗੁਰਮੁਖ ਪਿਆਰਿਆਂ ਦੇ ਮੁਖ ਉਜਲੇ ਹੋ ਗਏ ਹਨ। ਸੁਭਾ ਪਾਏ। ਅਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੇ ਸੋਭਾ ਪ੍ਰਾਪਤ ਕੀਤੀ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ। ਹਜੂਰ ਕਹਿੰਦੇ ਗੁਰਮੁਖਾਂ ਕੇ ਮੁਖ ਉਜਲੇ। ਇਸ ਲੋਕ ਵਿੱਚ ਵੀ ਉਹਨਾਂ ਦੇ ਮੁਖ ਉਜਲੇ ਹੈ ਅਤੇ ਹਰ ਦਰਗਾਹ ਸੋਭਾ ਪਾਏ। ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਰੂਪੀ ਸੋਭਾ ਪ੍ਰਾਪਤ ਹੋਈ ਹੈ। ਨਾਨਕ ਸਦਾ ਕੁਰਬਾਨ ਤਿਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਸਦਾ ਲਈ ਅਸੀਂ ਕੁਰਬਾਨ ਹੁੰਦੇ ਹਾਂ। ਜਨ ਨਾਨਕ ਸਦਾ ਕੁਰਬਾਨ ਤਿਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਗੁਰਮੁਖ ਪਿਆਰਿਆਂ ਤੋਂ, ਉਹਨਾਂ ਗੁਰਮੁਖ ਪਿਆਰੇ ਵਡਭਾਗਿਆਂ ਪੁਰਖਾਂ ਤੋਂ ਅਸੀਂ ਸਦਾ ਹੀ ਕੁਰਬਾਨ ਹੁੰਦੇ ਹਾਂ। ਜੋ ਚੱਲੈ ਸਤਿਗੁਰ ਭਾਏ। ਜੋ ਸਤਿਗੁਰੂ ਜੀ ਦੀ ਭਾਏ ਆਗਿਆ ਦੇ ਵਿੱਚ ਚੱਲਦੇ ਹਨ। ਭਾਏ ਮਹਾਰਾਜ ਸੱਚੇ ਪਾਤਸ਼ਾਹੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਉਹਨਾਂ ਗੁਰਮੁਖ ਪਿਆਰਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਆਗਿਆ ਕੀ ਹੈ? ਸਾਬਤ ਸੂਰਤ ਹੋਣਾ, ਪੰਜਾਂ ਕਕਾਰਾਂ ਦੇ ਧਾਰਨੀ ਬਣਨਾ, ਗੁਰੂ ਵਾਲੇ ਬਣ ਕੇ ਸ਼ਬਦ ਦਾ ਅਭਿਆਸ ਕਰਨਾ ਔਰ ਨਿਤਨੇਮ ਕਰਨਾ। ਇਹ ਗੁਰੂ ਘਰ ਦੀ ਮਰਜ਼ਾਦਾ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ, ਇਹ ਸਤਿਗੁਰੂ ਜੀ ਦੀ ਆਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੀ ਆਗਿਆ ਕਮਾ ਲਈ ਹੈ ਨਾ, ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਉਹਨਾਂ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ। ਕਿਉਂਕਿ ਹਜੂਰ ਦਾ ਬਚਨ ਆਉਂਦਾ ਹੈ ਨਾ, ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਇਆ। ਉਹ ਸਿੱਖ ਨੂੰ ਕਹਿੰਦੇ ਧੰਨਤਾ ਜੋ ਕਹਿੰਦੇ ਹਾਂ, ਉਹ ਧੰਨਤਾ ਦੇ ਯੋਗ ਸਿੱਖ ਹਨ ਜਿਹੜੇ ਸਤਿਗੁਰੂ ਜੀ ਦੇ ਚਰਣੀ ਆ ਕੇ ਪੈ ਜਾਂਦੇ ਹਨ। ਫਿਰ ਹਜੂਰ ਨੇ ਇਹ ਵੀ ਬਚਨ ਕੀਤੇ ਹੈ, ਕਹਿੰਦੇ ਹਨ ਉਹਨਾਂ ਸਿੱਖਾਂ ਤੋਂ ਸਦਾ ਲਈ ਅਸੀਂ ਕੁਰਬਾਨ ਜਾਂਦੇ ਹਾਂ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਜੋ ਗੁਰੂ ਕੇ ਭਾਣੇ ਵਿੱਚ ਗੁਰਸਿੱਖ ਚੱਲਿਆ ਹੈ, ਉਹ ਸਿੱਖ ਤੋਂ ਅਸੀਂ ਸਦਾ ਲਈ ਕੁਰਬਾਨ ਜਾਂਦੇ ਹਾਂ ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਤੇ ਸਾਧ ਸੰਗਤ ਜੀ, ਫਿਰ ਵੀ ਅੱਜ ਅਸੀਂ ਕਹੀ ਜਾਈਏ ਕਿ ਸਾਨੂੰ ਕੇਸ ਰੱਖਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ ਹੈ। ਤੇ ਕਿੰਨੀ ਮਾੜੀ ਗੱਲ ਹੈ ਸਾਡੇ ਵਾਸਤੇ। ਬਦਕਿਸਮਤੀ ਹੀ ਆ ਸਕਦੇ ਆ ਨਾ ਕਿ ਸਾਡਾ ਤਾਂ ਮਨ ਸਾਫ਼ ਹੈ, ਅਸੀਂ ਕਿਹੜਾ ਕੋਈ ਨਸ਼ਾ ਪੱਤਾ ਖਾਂਦੇ ਆ। ਕੇਸ ਰੱਖਣ ਦੀ ਲੋੜ ਨਹੀਂ। ਤੇ ਜੇ ਕੇਸ ਰੱਖੇ ਤੇ ਆਖਣਾ ਫਿਰ ਕਕਾਰ ਪਾਉਣ ਦੀ ਲੋੜ ਨਹੀਂ, ਜੋ ਪੰਜ ਕਕਾਰ ਸਤਿਗੁਰੂ ਜੀ ਨੇ ਮਰਜ਼ਾਦਾ ਵਿੱਚ ਪਰਪੱਕ ਕੀਤੇ ਹੈ। ਜੇ ਪੰਜ ਕਕਾਰ ਧਾਰਨ ਕਰ ਲਏ ਤੇ ਮਨ ਮਰਜ਼ੀ ਕਰਕੇ ਆਖਣਾ ਕਿ ਕੋਈ ਗੱਲ ਨਹੀਂ, ਕੰਘਾ ਰੱਖਣ ਦੀ ਲੋੜ ਨਹੀਂ ਹੈ, ਜਾਂ ਆਖਣਾ ਕਿ ਕੜਾ ਪਾਉਣ ਦੀ ਲੋੜ ਨਹੀਂ, ਜਾਂ ਕੋਈ ਨਾ ਕੋਈ ਕਕਾਰ ਵਿਸਾਰ ਦੇਣਾ ਕਿ ਇਹਦੇ ਵਿੱਚ ਕੀ ਹੋ ਚੱਲਿਆ। ਪਰ ਸਾਧ ਸੰਗਤ ਜੀ, ਹਜੂਰ ਨੇ ਤਿੰਨਾਂ ਦੇ ਪ੍ਰਥਾਏ ਬਚਨ ਕੀਤੇ ਆ। ਕਹਿੰਦੇ ਹਨ ਕਿ ਜਿਹੜੇ ਪੰਜ ਕਕਾਰ ਹੈ ਨਾ, ਇਹ ਸਿੱਖ ਦੀ ਮਰਜ਼ਾਦਾ ਦੇ ਵਿੱਚ ਹੈ। ਇਹ ਪਰਪੱਕ ਸਰੀਰ ਦੇ ਨਾਲੋਂ, ਸਰੀਰ ਦੇ ਅੰਗਾਂ ਦੇ ਨਾਲੋਂ ਕਹਿੰਦੇ ਵੱਧ ਕਰਕੇ ਇਹਨਾਂ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਜੋ ਸਤਿਗੁਰੂ ਜੀ ਦੀ ਬਣਾਈ ਹੋਈ ਮਰਜ਼ਾਦਾ ਹੈ। ਸਰੀਰ ਦੇ ਅੰਗਾਂ ਦੇ ਨਾਲੋਂ ਵੱਧ ਕਰਕੇ ਇਹਨਾਂ ਦੇ ਨਾਲ ਪ੍ਰੇਮ ਕਰੇ ਔਰ ਆਪਣੇ ਜੀਵਨ ਦੇ ਵਿੱਚ ਸਰੀਰ ਦੇ ਤਨ ਦੇ ਉੱਪਰ ਇਹਨਾਂ ਨੂੰ ਧਾਰਨ ਕਰਕੇ ਰੱਖਣਾ ਕਰੇ। ਕਿਉਂਕਿ ਇਹ ਸਤਿਪੁਰਸ਼ਾਂ ਦੇ ਬਚਨ ਹਨ, ਕਮਾਈ ਵਾਲੇ ਮਹਾਂਪੁਰਸ਼ਾਂ ਦੇ, ਕਿ ਮਰਜ਼ਾਦਾ ਦੇ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਹੈ। ਫਿਰ ਪ੍ਰੇਮ ਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ, ਗਿਆਨ ਦੇ ਵਿੱਚੋਂ ਪ੍ਰਕਾਸ਼ ਹੋ ਜਾਂਦਾ ਹੈ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ, ਜੀਵਨ ਦੇ ਵਿੱਚ ਕਮਾਈ ਕੀਤੀ, ਸ਼ਬਦ ਦਾ ਅਭਿਆਸ ਕੀਤਾ ਹੈ। ਪ੍ਰੇਮ ਦੇ ਮਰਜ਼ਾਦਾ ਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ ਤੇ ਪ੍ਰੇਮ ਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ ਤੇ ਗਿਆਨ ਕਰਕੇ ਫਿਰ ਪ੍ਰਕਾਸ਼ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ
ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਇਸ ਲਈ ਜਿਹੜੇ ਸਿੱਖ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ, ਗੁਰੂ ਕੇ ਭਾਣੇ ਵਿੱਚ ਸਤਿਗੁਰਾਂ ਦੀ ਆਗਿਆ ਅਨੁਸਾਰ ਜੀਵਨ ਨਿਰਵਾਹ ਕਰਦੇ ਹਨ, ਉਹਨਾਂ ਤੋਂ ਸਦਾ ਸਦਾ ਵਾਸਤੇ ਕੁਰਬਾਨ ਜਾਣਾ ਚਾਹੀਦਾ ਹੈ। ਸਾਧ ਸੰਗਤ ਜੀ, ਇਤਿਹਾਸ ਸਾਡਾ ਗਵਾਹੀ ਭਰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਮੇਂ ਮਾਲਵੇ ਦੀ ਧਰਤੀ ਤੇ ਆਏ ਹੈ ਨਾ, ਉੱਥੇ ਭਾਈ ਦਾਨਾ ਸੀ, ਹੈ ਭਾਵੇਂ ਗੁਰੂ ਚਰਨਾਂ ਦਾ ਪ੍ਰੇਮੀ ਸੀ, ਗੁਰੂ ਘਰ ਦੀ ਸੇਵਾ ਕਰਦਾ। ਹਜੂਰ ਨੇ ਬਚਨ ਕੀਤਾ ਸੀ, ਭਾਈ ਦਾਨਿਆ, ਜਿੱਥੇ ਹੋਰ ਸਾਡੇ ਤੋਂ ਮੋਹਰਾਂ ਲੈ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਸਾਡੇ ਕੋਲ ਸਿਪਾਹੀ ਜਿਹੜੇ ਰਹਿੰਦੇ ਆ, ਤੂੰ ਵੀ ਸਾਡੇ ਤੋਂ ਮੋਹਰਾਂ ਲੈ ਲੈ। ਕਹਿਣ ਲੱਗਾ, ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਇਹ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ, ਮੈਂ ਮੋਹਰਾਂ ਨਹੀਂ ਲੈਣੀਆਂ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਹਜੂਰ ਕਹਿੰਦੇ, ਜੇ ਸਿੱਖੀ ਧਾਰਨ ਕਰਨੀ ਹੈ ਨਾ, ਫਿਰ ਕੇਸ ਰੱਖਣੇ ਪੈਣਗੇ। ਤੇ ਅੱਗੋਂ ਮਖੌਲ ਦੇ ਨਾਲ ਕਹਿਣ ਲੱਗਾ, ਮਹਾਰਾਜ ਇਹ ਤੁਹਾਡੇ ਗੁਰਬਾਣੀ ਵਿੱਚ ਬਚਨੇ ਹੈ ਕਿ ਜਿਹੜਾ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਿ ਮਹਾਰਾਜ ਹੱਡੀਆਂ ਦੇ ਕੇਸ ਜਦੋਂ ਸੰਸਕਾਰ ਹੋਣਾ ਅੰਤ ਸਮੇਂ ਸਰੀਰ ਦਾ, ਇੱਥੇ ਹੀ ਸੜ ਜਾਣੇ ਹੈ। ਤੇ ਮਹਾਰਾਜ ਫਿਰ ਕੇਸ ਅੱਗੇ ਭਲਾ ਕਿਤੇ ਜਾਣਗੇ, ਤੁਸੀਂ ਕਿਉਂ ਕਹਿੰਦੇ ਫਿਰ ਕੇਸ ਰੱਖਣਾ ਕਰ। ਤੇ ਹਜੂਰ ਨੇ ਬਚਨ ਕੀਤਾ ਸੀਗਾ, ਕਾਢੀ ਨਰਕ ਤੇ ਤੂੰ, ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਭਾਈ ਦਾਨਿਆ, ਕੇਸਾਂ ਦੀ ਪਹਿਚਾਣ ਕਰਕੇ ਜੇ ਕਿਤੇ ਕਿਸੇ ਮੰਦ ਕਰਮ ਕਰਨੇ ਕਰਕੇ ਨਰਕਾਂ ਵਿੱਚ ਵੀ ਸਿੱਖ ਪੈ ਜਾਵੇ ਨਾ, ਕੇਸਾਂ ਤੋਂ ਫੜ ਕੇ ਅਸੀਂ ਬਾਹਰ ਕੱਢ ਲੈਂਦੇ ਹਾਂ। ਇਹ ਹਜੂਰ ਨੇ ਬਚਨ ਕੀਤਾ ਮਾਲਵੇ ਦੀ ਧਰਤੀ ਤੇ। ਫਿਰ ਕਹਿਣ ਲੱਗਾ, ਇਹ ਅੱਗੋਂ ਬਣਾ ਸਵਾਰ ਕੇ ਪੰਕਤੀ ਪੜ੍ਹ ਕੇ ਸੁਣਾ ਦਿੱਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਭਲਾ ਇਹ ਕਿਵੇਂ ਯਕੀਨ ਹੋ ਸਕਦਾ, ਮਹਾਰਾਜ ਮੈਨੂੰ ਭਰੋਸਾ ਕਿਵੇਂ ਆਵੇ, ਜਿੰਨੀ ਦੇਰ ਤੱਕ ਮੈਂ ਆਪਣੀ ਅੱਖੀ ਨਾ ਦੇਖ ਲਵਾਂ। ਤੇ ਸਾਧ ਸੰਗਤ ਜੀ, ਹਜੂਰ ਨੇ ਆਪਣੇ ਹਸਤ ਕਮਲਾਂ ਵਿੱਚ ਪਕੜਿਆ ਹੋਇਆ ਤੀਰ ਕਹਿੰਦੇ ਭਾਈ ਦਾਨੇ ਦੇ ਸੀਸ ਤੇ ਰੱਖਿਆ ਸੀਗਾ। ਉਸੇ ਸਮੇਂ ਐਸੀ ਖੇਡ ਵਰਤੀ ਅੰਤਰਜਾਮਤਾ ਦੁਆਰਾ ਕੀ ਦੇਖਿਆ ਕਿ ਸਾਧ ਸੰਗਤ ਜੀ ਚੰਗਾੜਾ ਪਾਉਂਦੇ ਹੋਏ, ਉੱਚੀ ਉੱਚੀ ਭੱਬਾਂ ਮਾਰਦੇ ਹੋਏ, ਚੀਕ ਚਿਕਾੜਾ ਪਾਉਂਦੇ ਹੋਏ ਨਜ਼ਰ ਆਏ, ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਸੀਗੀ। ਨਰਕਾਂ ਦੀ ਅੱਗ ਦੇ ਵਿੱਚ ਜਮ ਉਹਨਾਂ ਦੇ ਸਿਰ ਕੁੱਟਦੇ ਪਏ ਹੈ। ਇਹ ਭਜਨ ਵੀ ਆਉਂਦੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹਸਤ ਲਿਖਤ ਬੀੜ ਹੈ ਨਾ, ਉਹਦੇ ਵਿੱਚ ਸਾਧ ਸੰਗਤ ਜੀ ਮਾਲਕ ਉਸ ਕੁਵਾਰ ਹਜੂਰ ਨੇ ਉਚਾਰਨ ਕੀਤੀ ਹੈ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ। ਉਸ ਵਿੱਚ ਬਚਨ ਆਉਂਦੇ ਹੈ, ਕਹਿੰਦੇ ਹਨ ਜਿਹੜੇ ਜਿਨ੍ਹਾਂ ਨੇ ਆਪਣੇ ਕੇਸਾਂ ਦੀ ਬੇਅਦਬੀ ਕੀਤੀ ਹੈ ਨਾ, ਫਿਰ ਉਹਨਾਂ ਦੇ ਕਹਿੰਦੇ ਸਿਰ ਕੁੱਟੇ ਜਾਂਦੇ, ਝੰਗਾਰਾ ਕੌਣ ਛਡਾਈ ਸੀ, ਉਹ ਝੰਗਾੜਦਿਆਂ ਹੋਇਆਂ ਨੂੰ ਭਲਾ ਕੌਣ ਉੱਥੇ ਛਡਾਉਂਦਾ ਹੈ, ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤਾਕਤ ਦਿਖਾਇਆ ਹੈ। ਤੇ ਕਹਿਣ ਲੱਗੇ, ਭਾਈ ਦਾਨਿਆ ਹੁਣ ਦੱਸ ਖਾਂ। ਕਹਿੰਦਾ, ਮਹਾਰਾਜ ਜਿਨ੍ਹਾਂ ਦੇ ਤਾਂ ਕੇਸ ਹੈ ਨਾ, ਉਹ ਬੜੀ ਸ਼ਾਂਤੀ ਦੇ ਨਾਲ ਮੈਨੂੰ ਨਜ਼ਰ ਆਏ ਹੈ, ਪਰ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਮਹਾਰਾਜ, ਜਮ ਉਹਨਾਂ ਦੇ ਸਿਰ ਕੁੱਟਦੇ ਪਏ ਹੈ, ਝੰਗਾੜਦੇ ਪਏ, ਮੈਂ ਆਪਣੀਆਂ ਨੇਤਰਾਂ ਦੇ ਨਾਲ ਦੇਖ ਲਿਆ ਮਹਾਰਾਜ, ਹੁਣ ਮੈਂ ਕੇਸ ਰੱਖਾਂਗਾ। ਭਾਈ ਦਾਨੇ ਨੇ ਬੇਨਤੀ ਕੀਤੀ ਗਰੀਬ ਨਵਾਜ ਸਤਿਗੁਰੂ ਜੀ ਨੂੰ, ਮਹਾਰਾਜ ਮੈਂ ਹੁਣ ਕੇਸ ਰੱਖਾਂਗਾ, ਇਹ ਸਤਿਗੁਰੂ ਜੀ ਆਪ ਜੀ ਦੀ ਸਿੱਖੀ ਕਮਾਵਾਂਗਾ। ਤੇ ਹਜੂਰ ਨੇ ਬਚਨ ਕੀਤਾ, 5 ਕਕਾਰ ਵੀ ਧਾਰਨ ਕਰਨੇ ਪੈਣਗੇ, ਅੰਮ੍ਰਿਤ ਛਕਣਾ ਪਵੇਗਾ। ਕਹਿੰਦੇ ਮਹਾਰਾਜ ਫਿਰ ਹੁਣ 5 ਕਕਾਰਾਂ ਦੀ ਵੀ ਅਜੇ ਲੋੜ ਹੈ, ਇਹ ਵੀ ਮਰਜ਼ਾਦਾ ਦੀ ਲੋੜ ਹੈ। ਤੇ ਹਜੂਰ ਕਹਿੰਦੇ, ਅਸੀਂ ਅਥਾਹ ਸਮਰੱਥਾ ਹੋਣ ਦੇ ਬਾਵਜੂਦ ਫਿਰ ਵੀ ਅਸਾਂ ਨੇ ਕਕਾਰਾਂ ਨੂੰ ਧਾਰਨ ਕੀਤਾ। ਤੇ ਭਾਈ ਦਾਨੇ ਤੂੰ ਕਿਉਂ ਨਹੀਂ ਧਾਰਨ ਕਰ ਸਕਦਾ। ਫਿਰ ਗਰੀਬ ਨਵਾਜ ਸਤਿਗੁਰੂ ਜੀ ਦਾ ਬਚਨ ਮੰਨ ਕੇ ਸਾਧ ਸੰਗਤ ਜੀ ਇਹਨੇ ਫਿਰ 5 ਕਕਾਰਾਂ ਦਾ ਵੀ ਧਾਰਨੀ ਬਣ ਜਾਣਾ ਕੀਤਾ ਸੀਗਾ। ਫਿਰ ਤੰਬਾਕੂ ਇਹ ਸੇਵਨ ਕਰਨ ਦਾ ਬੜਾ ਇਹਨੂੰ ਸ਼ੁਰੂ ਤੋਂ ਆਦਤ ਸੀ, ਬਹੁਤ ਆਦੀ ਸੀ ਤੰਬਾਕੂ ਦਾ ਸੇਵਨ ਕਰਨ ਦਾ। ਤੇ ਹਜੂਰ ਨੂੰ ਕਹਿਣ ਲੱਗਾ, ਮਹਾਰਾਜ ਮੈਂ ਤੰਬਾਕੂ ਨਹੀਂ ਛੱਡ ਸਕਦਾ, ਮੈਨੂੰ ਅਫਰੇਵਾ ਹੋ ਜਾਂਦਾ ਜੇ ਤੰਬਾਕੂ ਛੱਡਾ ਤਾਂ। ਤੇ ਸਤਿਗੁਰਾਂ ਨੇ ਬਚਨ ਕੀਤੇ ਸੀ, ਭਾਈ ਦਾਨਿਆ ਤੇਰਾ ਅਫਰੇਵਾ ਹਟ ਜਾਵੇਗਾ ਜੇ ਤੰਬਾਕੂ ਦਾ ਸੇਵਨ ਕਰਨਾ ਛੱਡ ਦੇਵੇ ਤਾਂ। ਇਹ ਸਾਧ ਸੰਗਤ ਜੀ ਐਸੀ ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਜੇ ਬਚਨ ਮੰਨ ਲਈਏ ਤੇ ਫਿਰ ਸੁੱਖ ਪ੍ਰਾਪਤ ਹੋ ਜਾਂਦੇ ਹੈ। ਭਾਈ ਦਾਨਾ ਜੀ ਨੂੰ ਜਿਵੇਂ ਸੁੱਖ ਪ੍ਰਾਪਤ ਹੋਇਆ, ਫਿਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਰਿਵਾਰ ਦੇ ਸਹਿਤ ਮਿਲ ਕੇ ਅੰਮ੍ਰਿਤ ਪਾਨ ਕੀਤਾ ਸੀ 5 ਪਿਆਰਿਆਂ ਨੇ। ਵਾਹਿਗੁਰੂ ਬੱਚੇ ਨੂੰ ਬਾਹਰ ਲੈ ਜਾਓ ਮਾਤਾ।
ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੇ ਐਸੇ ਬਚਨਾਂ ਦੀ ਕਮਾਈ ਕੀਤੀ ਭਾਈ ਦਾਨਾ ਜੀ ਨੇ ਤੇ ਫਿਰ ਸਾਧ ਸੰਗਤ ਜੀ ਪਰਿਵਾਰ ਦੇ ਸਹਿਤ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਤੇ ਗਰੀਬ ਨਵਾਜ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਜਿਵੇਂ ਸਤਿਗੁਰਾਂ ਦੇ ਰਹਿਤਨਾਮਿਆਂ ਵਿੱਚ ਵੀ ਬਚਨ ਆਉਂਦੇ ਆ, ਕਹਿੰਦੇ ਹਨ ਕਿ ਮਰਨੀ ਮਰੈ ਤੋ ਆਤ ਪਾਲਾ ਜਗਤ ਝੂਠ ਨਹਿ ਅੰਗ। ਸੁਣ ਗੁਰ ਸਿੱਖ ਕੀ ਰਹਿਤ ਕੋ ਤਜੇ ਤਮਾਕੂ ਸੰਗ, ਮਰਨੀ ਮਰੈ ਤੋ ਆਤ ਪਾਲਾ ਜਗਤ ਝੂਠ ਨਹਿ ਅੰਗ। ਕਹਿੰਦੇ ਮਰਨਾ ਤਾਂ ਸਿੱਖ ਜਿਹੜਾ ਹੈ ਉਹ ਕਬੂਲ ਕਰ ਲਵੇ, ਪਰ ਤਮਾਕੂ ਨੂੰ ਹੱਥ ਤੱਕ ਨਾ ਲਾਵੇ। ਇਹ ਸਤਿਗੁਰੂ ਜੀ ਦੀ ਆਗਿਆ ਹੈ, ਜਿਹਨੂੰ ਜਗਤ ਝੂਠ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ। ਤੇ ਫਿਰ ਵੀ ਸਾਧ ਸੰਗਤ ਤੇ ਨਸ਼ਿਆਂ ਦਾ ਵਰਤੋਂ ਕਰੀ ਜਾਈਏ, ਆਪਣੇ ਜੀਵਨ ਦੇ ਵਿੱਚ ਇਹਨਾਂ ਨੂੰ ਸਾਧ ਸੰਗਤ ਜੀ ਘਾਲੀ ਜਾਈਏ ਤੇ ਫਿਰ ਬਦਕਿਸਮਤੀ ਹੀ ਹੈ ਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਸਾਡੇ ਬਚਨਾਂ ਦੀ ਕਮਾਈ ਕਰਦੇ ਆ, ਜਿਨ੍ਹਾਂ ਨੇ ਗੁਰੂ ਕੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਦਰਸਾਈ ਹੋਈ ਮਰਜ਼ਾਦਾ ਵਿੱਚ ਰਹਿ ਕੇ ਜੋ ਗੁਰਮੁਖ ਪਿਆਰੇ ਜੀਵਨ ਨਿਰਵਾਹ ਕਰਦੇ ਆ। ਜਨ ਨਾਨਕ ਸਦਾ ਕੁਰਬਾਨ ਤਿੰਨ, ਜੋ ਚੱਲ ਸਤਿਗੁਰ ਭਾਏ। ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਣੇ ਵਿੱਚ ਰਹਿੰਦੇ ਆ, ਹਜੂਰ ਕਹਿੰਦੇ ਉਹਨਾਂ ਤੋਂ ਸਦਾ ਲਈ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪਤਿਤ ਪੁਣੀ ਦਾ ਨਸ਼ਿਆਂ ਦਾ ਤਿਆਗ ਕਰਕੇ ਸਤਿਗੁਰੂ ਜੀ ਦੀ ਸਿੱਖੀ ਕਮਾ ਕੇ ਜੀਵਨ ਵਿੱਚ ਗਰੀਬ ਨਵਾਜ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੁ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਰਮੁਖਾ ਕੇ ਮੁਖ ਉਜਲੇ, ਹਰ ਦਰਗਹ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚਾਲੈ ਸਤਿਗੁਰ ਭਾਏ। ਵਾਹਿਗੁਰੂ